ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ ਹੋ। ਇੰਸ਼ੋਰੈਂਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਜਿਹੜਾ ਜੀ ਆਪਣਾ ਚੇਂਜਸ ਕਰਵਾਉਣਾ ਚਾਹੁੰਦੇ ਹੋ, ਨਵੇਂ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਪੂਰੇ ਅਮਰੀਕਾ ਭਰ ਦੇ ਵਿੱਚ ਮਦਦ ਕਰਦੇ ਹਨ। 408 272 2500 4082722500 ਦੇ ਉੱਤੇ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਕੇ ਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਗੋਲਡਨ ਸਟੇਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਵੱਡੀ ਜਿਹੜੀ ਟੀਚਰਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਆ, ਜਿਹਦੇ ਕਰਕੇ 4,20,000 ਸਟੂਡੈਂਟਸ ਇਸ ਟਾਈਮ ਸਕੂਲ ਤੋਂ ਬਾਹਰ ਹੈਗੇ ਆ। ਸਾਰੇ ਹੀ ਸਕੂਲਾਂ ਦੇ ਬੱਸ ਡਰਾਈਵਰ, ਟੀਚਰਸ, ਕਸਟੋਡੀਅਨਸ ਇਹਨਾਂ ਨੇ ਅੱਜ ਸਵੇਰੇ ਜਿਹੜੀ ਆ ਪਿਕਟਿੰਗ ਸ਼ੁਰੂ ਕਰ ਦਿੱਤੀ ਹੈਗੀ ਆ। ਈਵਨ ਦੋ ਉੱਥੇ ਮੀਂਹ ਵੀ ਕਾਫੀ ਪੈ ਰਿਹਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ EMPLOYEE ਆ, ਲੋਐਸਟ ਪੇਡ EMPLOYEES ਆ, ਉਹਨਾਂ ਨੇ ਵੀ ਜੁਆਇਨ ਕਰ ਲਿਆ ਸਕੂਲ ਡਿਸਟ੍ਰਿਕਟ ਦੇ ਜੋ ਟੀਚਰਸ ਆ ਉਹਨਾਂ ਦੇ ਨਾਲ। ਵੈਨਸ ਵਸਯਾਰਡ ਏਰੀਆ ਆ ਜੋ ਉੱਥੇ ਮਾਰਚ ਕਰ ਰਹੇ ਹੈਗੇ ਆ ਤੇ EMPLOYEES ਇਹ ਕਹਿ ਰਹੇ ਆ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਆ ਉਹ ਵਧਾਈਆਂ ਜਾਣ। ਇਨਫਲੇਸ਼ਨ ਕਰਕੇ ਇੰਨਾ ਸਾਰਾ ਕੁਝ ਜਿਹੜਾ ਮਹਿੰਗਾ ਹੋਇਆ ਹੈਗਾ ਆ ਤੇ ਯੂਨੀਅਨਸ ਜਿਹੜੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਇਸ ਮੁੱਦੇ ਦੇ ਉੱਤੇ ਲੱਗੀਆਂ ਆ। ਪਰ 4,20,000 ਸਟੂਡੈਂਟਸ ਇਸ ਟਾਈਮ ਬਿਨਾਂ ਸਕੂਲ ਤੋਂ ਹੈਗੇ ਆ। ਸਕੂਲ ਦੇ ਵਿੱਚ ਉਹ ਪੜ੍ਹ ਨਹੀਂ ਸਕਦੇ। ਇਹ ਵੀ ਦੱਸਦੀ ਜਾਈਏ ਨੇਸ਼ਨ ਦਾ ਸੈਕੰਡ ਲਾਰਜੈਸਟ ਸਕੂਲ ਸਿਸਟਮ ਆ ਜੋ ਲਾਸ ਐਂਜਲਸ ਦਾ, ਜਿੱਥੇ 4,20,000 ਸਟੂਡੈਂਟ ਪੜ੍ਹਦੇ ਹੈਗੇ। ਜੀ ਬਿਲਕੁਲ। ਸੋ ਇਹਦੇ ਨਾਲ ਕਾਫੀ ਜਿਹੜਾ ਰੌਲਾ ਰੱਪਾ ਜਿਹੜਾ ਚੱਲ ਰਿਹਾ। 3 ਦਿਨਾਂ ਦੀ ਜਿਹੜੀ ਵੱਡੀ ਜਿਹੜੀ ਸਟ੍ਰਾਈਕ ਆ ਕਹਿੰਦੇ ਵੀ ਉਹ ਪਲਾਨ ਕੀਤੀ ਗਈ ਆ ਲਾਸ ਐਂਜਲਸ ਪਬਲਿਕ ਸਕੂਲ EMPLOYEES ਉਹਨਾਂ ਦੇ ਦੁਆਰਾ। ਵਿਦਿਆਰਥੀਆਂ ਟੀਚਰਸ ਦੇ ਨਾਲ ਬੱਸ ਡਰਾਈਵਰ, ਕਸਟੋਡੀਅਨਸ ਤੇ ਹੋਰ ਸਾਰੇ ਜਾਣਿਆਂ ਨੇ ਅੱਜ ਜਿੱਦਾਂ ਤੁਸੀਂ ਕਿਹਾ ਵੀ ਪਿਕਟਿੰਗ ਜਿਹੜੀ ਸ਼ੁਰੂ ਕਰ ਦਿੱਤੀ ਆ। 5 ਵਜੇ ਹੀ ਤੜਕੇ ਜਿਹੜੇ ਆ ਪਿਕਟ ਲਾਈਨਸ ਆ ਉੱਥੇ ਜਿਹੜੀਆਂ ਉਹ ਲੱਗ ਰਹੀਆਂ ਆ। ਕਹਿੰਦੇ ਸੈਂਕੜੇ ਜਿਹੜੇ ਸਕੂਲ EMPLOYEE ਜਿਹੜੇ ਕਿ ਸਭ ਤੋਂ ਘੱਟ ਜਿਨ੍ਹਾਂ ਦੀ ਤਨਖਾਹ ਆ ਉਹਨਾਂ ਨੇ ਇਸ ਦੇ ਵਿੱਚ ਸ਼ੁਰੂਆਤ ਕੀਤੀ ਆ। EMPLOYEES ਜਿਹੜੇ ਉੱਥੇ ਕਹਿੰਦੇ ਸਲੋਗਨ ਲਾ ਰਹੇ ਸੀ ਹੂਜ਼ ਹਾਊਸ ਆਵਰ ਹਾਊਸ। ਤੇ ਇਹ ਟਵੀਟ ਜਿਹੜੀ ਆ ਉਹ ਉਹਨਾਂ ਦੀ ਯੂਨੀਅਨ ਦੇ ਦੁਆਰਾ ਆਈ ਆ, ਜਿਨ੍ਹਾਂ ਦੇ ਨਾਲ ਮਿਲ ਕੇ ਜਿਹੜੀ ਇਹਨਾਂ ਨੇ ਇਹ ਸਟ੍ਰਾਈਕ ਆ ਉਹ ਸ਼ੁਰੂ ਕੀਤੀ ਹੈਗੀ ਆ। ਸੋ ਵਿਦਿਆਰਥੀਆਂ ਦੇ ਲਈ, ਮਾਪਿਆਂ ਦੇ ਲਈ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਕੰਮ ਔਖਾ ਹੈਗਾ ਆ। ਸ਼ਨੀਚਰਵਾਰ ਨੂੰ ਜਿਹੜਾ ਹਰਜੋਤ ਸਿੰਘ ਜੀ ਡਿਸਟ੍ਰਿਕਟ ਦੇ ਦੁਆਰਾ ਇੱਕ ਆਫਰ ਆਇਆ ਸੀ। ਜਿਹੜੇ ਉਹਨਾਂ ਦੇ ਲੀਡਰਸ ਦੱਸਦੇ ਆ ਵੀ ਕੁੱਲ ਮਿਲਾ ਕੇ 23% ਜਿਹੜੀ ਤਨਖਾਹ ਦੇ ਵਿੱਚ ਵਾਧਾ ਹੋਊਗਾ, ਜਿਸ ਦੇ ਵਿੱਚ ਪਿਛਲੇ 2020 ਤੋਂ ਜਿਹੜੇ ਸਕੂਲ ਈਅਰ ਤੋਂ 2% ਰੈਟਰੋਐਕਟਿਵ ਵਾਧਾ ਹੋਊਗਾ ਤੇ ਇਹ 5% ਐਂਡ ਹੋਣਾ ਸੀਗਾ 2024 ਤੇ 2025 ਦੇ ਜਿਹੜੇ ਸੈਸ਼ਨ ਆ ਉਸ ਦੇ ਵਿੱਚ। ਸੋ ਇਸ ਪੈਕੇਜ ਦੇ ਵਿੱਚ ਇੱਕ ਵਾਰ ਦਾ 3% ਬੋਨਸ ਵੀ ਇਨਕਲੂਡ ਜਿਹੜਾ ਉਹ ਕੀਤਾ ਗਿਆ ਸੀ ਘੰਟੇ ਵਧਾਉਣ ਦੇ ਲਈ ਤੇ ਹੋਰ ਜ਼ਿਆਦੀਆਂ ਫੁੱਲ ਟਾਈਮ ਪੋਜੀਸ਼ਨਸ ਇਸ ਦੇ ਵਿੱਚ ਐਡ ਕਰਨ ਨੂੰ, ਤੇ ਹੈਲਥ ਕੇਅਰ ਵੀ ਇਹਨਾਂ ਦੀ ਵਧਾਉਣੀ ਦੀ ਇਸ ਦੇ ਵਿੱਚ ਸਿਫਾਰਿਸ਼ ਰੱਖੀ ਗਈ ਸੀ। ਯੂਨਾਈਟਿਡ ਟੀਚਰਸ ਜਿਹੜੀ ਲਾਸ ਐਂਜਲਸ ਯੂਨੀਅਨ ਆ ਜਿਹੜੀ ਰਿਪਰੈਜ਼ੈਂਟ ਕਰਦੀ ਆ ਇਹ ਟੀਚਰ, ਨਰਸਿਸ, ਥੈਰੇਪਿਸਟ, ਕਾਉਂਸਲਰ ਤੇ ਲਾਇਬ੍ਰੇਰੀਅਨਸ ਨੂੰ, ਉਹਨਾਂ ਨੇ ਆਪਣੇ ਮੈਂਬਰਸ ਨੂੰ ਕਿਹਾ ਸੀਗਾ ਜਿਹੜੀ ਲੋਕਲ 99 ਆਫ ਸਰਵਿਸ EMPLOYEES ਇੰਟਰਨੈਸ਼ਨਲ ਯੂਨੀਅਨ ਆ ਉਹਨਾਂ ਦੇ ਨਾਲ ਮਿਲ ਕੇ ਇਸ ਨੂੰ ਜਿਹੜੇ ਆ ਉਹ ਜਿਹੜਾ ਇਹ ਜਿਹੜੀ ਇਸ ਟਾਈਮ ਆ ਉਹ ਇਹਨਾਂ ਨੇ ਸਟ੍ਰਾਈਕ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਇਹ ਚਾਹੁੰਦੇ ਆ ਵੀ ਜਿਹੜੀ ਐਨੂਅਲ ਵੇਜ ਹੈਗੀ ਆ ਉਹ 25,000 ਤੋਂ ਵਧਾ ਕੇ 36,000 ਜਿਹੜੀ ਆ ਉਹ ਕਰ ਦਿੱਤੀ ਜਾਵੇ। ਹੁਣ ਨੈਗੋਸੀਏਸ਼ਨ ਜਿਹੜੀਆਂ ਉਹ ਚੱਲਣਗੀਆਂ ਤੇ ਦੇਖਦੇ ਆ ਇਵੈਂਚੁਅਲੀ ਜਿਹੜਾ ਆ ਉਹ ਕਿਹੜੇ ਨੰਬਰਸ ਦੇ ਉੱਤੇ ਜਾ ਕੇ ਮਿਲਾਇਆ ਜਾਂਦਾ ਹੈ, ਕਿਹੜੇ ਨੰਬਰ ਦੇ ਉੱਤੇ ਜਾ ਕੇ ਇਸ ਟਾਈਮ ਉਹ ਸਾਰੇ ਜਾਣੇ ਮੰਨਦੇ ਆ। ਜੀ ਬਿਲਕੁਲ।
ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇੰਡਾਈਟਮੈਂਟ ਨੂੰ ਲੈ ਕੇ ਕਈ ਕਹਿ ਰਹੇ ਆ ਵੀ ਹੋ ਸਕਦਾ ਅੱਜ ਉਹਨਾਂ ਦੀ ਇੰਡਾਈਟਮੈਂਟ ਹੋ ਜਾਏ, ਤੇ ਜੇ ਅੱਜ ਨਾ ਹੋਈ ਹੋਪਫੁਲੀ ਕਹਿੰਦੇ ਵੀ ਇਸ ਹਫਤੇ ਹੋ ਜਾਊਗੀ। ਪਰ ਦੂਸਰੇ ਪਾਸੇ ਹਾਊਸ ਜੀਓਪੀ ਜੋ ਰਿਪਬਲਿਕਨਸ ਹੈਗੇ ਆ, ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਇਹ ਜਿਹੜਾ ਆ ਇਸ ਨੂੰ ਕਿਸੇ ਤਰ੍ਹਾਂ ਜਿਹੜਾ ਆ ਐਕਸਟਰਾ ਆਰਡੀਨਰੀ ਐਫਰਟਸ ਲਾ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸ਼ੀਲਡ ਦਿੱਤੀ ਜਾਵੇ, ਕਿਉਂਕਿ ਕਾਂਗਰਸ ਦੇ ਵਿੱਚ ਮੈਜੋਰਿਟੀ ਹੈਗੀ ਆ, ਪਰ ਕਿੰਨੀ ਕੁ ਵੋਟਾਂ ਲੈਂਦੇ ਉਹ ਤੇ ਡਿਪੈਂਡ ਕਰਦਾ ਇਸ ਤੋਂ ਬਚਿਆ ਜਾ ਸਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਪ੍ਰੋਟੈਸਟ ਹੋਣੇ ਚਾਹੀਦੇ ਆ। ਅਥਾਰਟੀਜ਼ ਨਿਊਯਾਰਕ ਦੇ ਵਿੱਚ ਉਹਨਾਂ ਨੇ ਸਾਰੇ ਕੈਮਰੇਜ਼, ਬੈਰੀਕੈਡਸ, ਸਾਰਾ ਕੁਛ ਲਾਇਆ ਆ। ਵਾਸ਼ਿੰਗਟਨ ਦੇ ਵਿੱਚ ਵੀ ਇਦਾਂ ਹੀ ਕੀਤਾ ਹੋਇਆ ਆ, ਤਾਂ ਕਿ ਜਨਵਰੀ 6 2021 ਵਾਲੀ ਜਿਹੜੀ ਘਟਨਾ ਆ ਦੁਬਾਰਾ ਕੀ ਨਾ ਵਾਪਰੇ। ਤੇ ਇਹ ਸਾਰਾ ਕੁਝ ਅੱਜ ਕਾਫੀ ਐਕਟੀਵਿਟੀ ਜਿਹੜੀ ਆ ਨਿਊਯਾਰਕ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ, ਮੈਨਹੈਟਨ ਦੇ ਡੀਏ ਨੇ ਜੀਓਪੀ ਦੀ ਇੱਕ ਲੈਟਰ ਉਹਨਾਂ ਨੂੰ ਜਿਹੜੀ ਘੱਲੀ ਗਈ ਸੀ, ਉਸ ਦੇ ਜਵਾਬ ਦੇ ਵਿੱਚ ਇਹ ਕਿਹਾ ਆ ਵੀ ਭਾਈ ਤੁਹਾਡੀਆਂ ਧਮਕੀਆਂ ਤੋਂ ਅਸੀਂ ਜਿਹੜੇ ਆ ਉਹ ਨਹੀਂ ਡਰਾਂਗੇ। ਮੈਨਹੈਟਨ ਦੇ ਡੀਏ ਐਲਵਿਨ ਬ੍ਰੈਗ ਜਿਹੜੇ ਇਸ ਪੂਰੇ ਮਾਜਰੇ ਦੇ ਵਿੱਚ ਪ੍ਰੋਸੀਕਿਊਸ਼ਨ ਕਰ ਰਹੇ ਆ, ਵੀ ਬੇਸਲੈਸ ਐਕਟ ਹਾਊਸ ਰਿਪਬਲਿਕਨ ਲਾਅ ਮੇਕਰਸ ਦੀ, ਤੇ ਇਹਦੇ ਨਾਲ ਜਿਹੜੇ ਸਾਡੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਕਹਿ ਲਓ ਵੀ ਕੰਮ ਕਰਨ ਦੇ ਵਿੱਚ ਕੋਈ ਵਿਘਨ ਨਹੀਂ ਪਊਗਾ, ਉਸੇ ਤਰੀਕੇ ਦੇ ਨਾਲ ਕੰਮ ਕਰਨਗੇ। ਜਸਟਿਸ ਪ੍ਰੋਸੈਸ ਨੂੰ ਅਸੀਂ ਜਿਹੜਾ ਕਹਿੰਦੇ ਆ ਵੀ ਪੂਰੀ ਤਰ੍ਹਾਂ ਫੇਅਰਲੀ ਇਸ ਲਾਅ ਨੂੰ ਅਪਲਾਈ ਜਿਹੜਾ ਉਹ ਕਰਾਂਗੇ। ਸੋ ਇਹ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਕੀਤੀ ਆ। ਟੌਪ ਦੇ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਬ੍ਰੈਗ ਨੂੰ ਕਾਂਗਰਸ ਦੇ ਮੂਹਰੇ ਟੈਸਟੀਫਾਈ ਕਰਨ ਦੇ ਲਈ ਮੰਗ ਜਿਹੜੀ ਉਹ ਕੀਤੀ ਸੀ ਟਰੰਪ ਹੁਣਾਂ ਦੀ ਇੰਡਾਈਟਮੈਂਟ ਦੇ ਮਾਮਲੇ ਨੂੰ ਜਿਹੜਾ ਉਹ ਲੈ ਕੇ। ਸੋ ਕੱਲ ਜਿਹੜੇ ਹੈਗੇ ਨੇ ਡਿਸੈਂਟਸ, ਰੌਨ ਡਿਸੈਂਟਸ, ਉਹਨਾਂ ਨੇ ਕਿਹਾ ਸੀ, ਕਹਿੰਦਾ ਮੈਨੂੰ ਤਾਂ ਨਹੀਂ ਪਤਾ ਵੀ ਇਸ ਤਰੀਕੇ ਦੇ ਨਾਲ ਪੌਰਨ ਸਟਾਰ ਨੂੰ ਪੈਸੇ ਦੇਣ ਵਾਲੇ ਮਾਮਲੇ 'ਚ ਕਿੱਦਾਂ, ਮੇਰਾ ਪਰਸਨਲ ਐਕਸਪੀਰੀਅੰਸ ਤੇ ਨਹੀਂ, ਪਰ ਜਿਹੜੇ ਮੈਨਹੈਟਨ ਦੇ ਡੀਏ ਹੈਗੇ ਆ ਨਿਊਯਾਰਕ ਵਾਲੇ ਆ, ਉਹਨਾਂ ਨੂੰ ਜਿਹੜੇ ਦੂਜੇ ਕ੍ਰਾਈਮ ਵੀ ਇਸ ਟਾਈਮ ਚੱਲ ਰਹੇ ਆ ਉਹਨਾਂ ਉੱਤੇ ਵੀ ਨਜ਼ਰ ਜਿਹੜੀ ਉਹ ਰੱਖਣੀ ਚਾਹੀਦੀ ਆ। ਸੋ ਲੱਗ ਰਿਹਾ ਵੀ ਡਿਸੈਂਟਸ ਸਿੱਧੇ ਸਿੰਘ ਟਰੰਪ ਹੁਣਾਂ ਦੇ ਨਾਲ ਵੀ ਜਿਹੜੇ ਉਹ ਫਸਾਉਣਗੇ। ਟਰੰਪ ਹੁਣਾਂ ਨੇ ਉਸ ਤੋਂ ਬਾਅਦ 'ਚ ਡਿਸੈਂਟਸ ਦੇ ਉਲਟਾ ਆਪਣੇ ਟਰੁੱਥ ਸੋਸ਼ਲ ਦੇ ਉੱਤੇ ਟਵੀਟ, ਇੱਕ ਹਿਸਾਬ ਦੇ ਨਾਲ ਜਿੰਨਾ ਟਵੀਟ ਦੇ ਬਰਾਬਰ ਆ ਉਹ ਪੋਸਟ ਵੀ ਕੀਤਾ ਸੀ, ਜਿਸ ਨੂੰ ਬਾਅਦ 'ਚ ਉਹਨਾਂ ਨੇ ਡਿਲੀਟ ਕਰ ਦਿੱਤਾ ਸੀਗਾ। ਸੋ ਹਾਊਸ ਦੀ ਜੁਡੀਸ਼ਰੀ ਦੇ ਕਮੇਟੀ ਚੇਅਰਮੈਨ ਰਿਪਰੈਜ਼ੈਂਟੇਟਿਵ ਜਿਮ ਜਾਰਡਨ ਓਹਾਇਓ ਤੋਂ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਐਡਮਿਨਿਸਟ੍ਰੇਟਿਵ ਤੇ ਓਵਰਸਾਈਟ ਕਮੇਟੀਜ਼ ਦੇ ਉੱਤੇ ਬੈਠੇ ਹੋਰ ਰਿਪਬਲਿਕਨਸ ਆ, ਉਹਨਾਂ ਨੇ ਜਿਹੜੇ ਪ੍ਰੋਸੀਕਿਊਟਰ ਬ੍ਰੈਗ ਹੈਗੇ ਆ ਡੀਏ, ਉਹਨਾਂ ਨੂੰ ਇਹ ਚਿੱਠੀ ਜਿਹੜੀ ਉਹ ਲਈ ਸੀ ਵੀ ਜਿੰਨੇ ਵੀ ਡਾਕੂਮੈਂਟ ਟਰੰਪ ਹੁਣਾਂ ਦੇ ਨਾਲ ਸੰਬੰਧਿਤ ਇਨਵੈਸਟੀਗੇਸ਼ਨ 'ਚ ਆ ਉਹਨਾਂ ਨੂੰ ਇਸ ਕਮੇਟੀਆਂ ਦੇ ਹਵਾਲੇ ਕਰ ਦਿੱਤੇ ਜਾਣ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਹੋ ਸਕਦਾ ਹੈ ਵੀ ਅੱਜ ਟਰੰਪ ਹੁਣਾਂ ਨੂੰ ਅਰੈਸਟ ਸਲੈਸ਼ ਇੰਡਾਈਟਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਆ। ਟਰੰਪ ਹੁਣਾਂ ਨੇ ਇਹ ਜਿਹੜਾ ਆਪ ਇਹ ਦਾਅਵਾ ਵੀਕਐਂਡ ਦੇ ਉੱਤੇ ਕੀਤਾ ਸੀਗਾ। ਡਿਸਟ੍ਰਿਕਟ ਅਟਾਰਨੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਕਹਿ ਲਓ ਵੀ ਇਹ ਨਹੀਂ ਕਿਹਾ ਵੀ ਹਾਂ ਪੱਕੇ ਤੌਰ ਦੇ ਉੱਤੇ ਇਹ ਅਰੈਸਟ ਹੋਊਗੀ ਜਾਂ ਨਾ ਹੋਊਗੀ। ਟਰੰਪ ਹੁਣਾਂ ਨੇ ਆਪਣੇ ਸਮਰਥਕਾਂ ਨੂੰ ਨਿਊਯਾਰਕ ਦੇ ਵਿੱਚ ਪਹੁੰਚਣ ਦੇ ਲਈ ਅਪੀਲ ਕੀਤੀ ਸੀ ਵੀ ਪ੍ਰੋਟੈਸਟ ਕਰੋ ਤੇ ਅਮਰੀਕਾ ਨੂੰ ਵਾਪਸ ਜਿਹੜਾ ਆ ਇਹ ਪ੍ਰੋਟੈਸਟ ਕਰਕੇ ਲੈ ਲਿਆ ਜਾਵੇ। ਸੋ ਅੱਜ ਕਾਫੀ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਗਰਮਾਇਆ ਰਹਿਣ ਵਾਲਾ ਜਿਹੜਾ ਉਹ ਹੋਵੇਗਾ। ਜੀ, ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ। ਮੈਕਰੋਨ ਦੀ ਸਰਕਾਰ ਸਰਵਾਈਵ ਕਰ ਗਈ ਹੈ, ਨੋ ਕੌਨਫੀਡੈਂਸ ਵੋਟ। ਉਸ ਤੋਂ ਬਾਅਦ 200 ਤੋਂ ਵੱਧ ਲੋਕਾਂ ਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਜੋ ਪ੍ਰੋਟੈਸਟ ਕਰ ਰਹੇ ਸੀ। ਆਪਾਂ ਸਰੋਤਿਆਂ ਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਫਰਾਂਸ ਦੇ ਵਿੱਚ ਰਿਟਾਇਰਮੈਂਟ ਏਜ ਨੂੰ ਲੈ ਕੇ ਜੋ ਕਿ 62 ਸਾਲ ਤੋਂ ਵਧਾ ਕੇ 64 ਸਾਲ ਕੀਤੀ ਗਈ ਆ ਫ੍ਰੈਂਚ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਵੱਲੋਂ। ਉਹਨਾਂ ਨੇ ਸਿੰਗਲ ਹੈਂਡਡਲੀ ਕੀਤੀ ਸੀ ਤੇ ਉਸ ਤੋਂ ਬਾਅਦ ਕੱਲ ਵੀ ਖਬਰ ਕੀਤੀ ਸੀ 10,000 ਟਨ ਤੋਂ ਵੱਧ ਦਾ ਗਾਰਬੇਜ ਸੜਕਾਂ ਤੇ ਪਿਆ ਆ। ਬਹੁਤ ਜਗ੍ਹਾ ਦੇ ਉੱਤੇ ਭੰਨ ਤੋੜ ਹੋਈ ਆ, ਅੱਗਾਂ ਲੱਗੀਆਂ ਹੈਗੀਆਂ ਤੇ ਇਸ ਸਾਰੇ ਕਾਸੇ ਦੇ ਵਿੱਚ ਇੱਕ ਨੋ ਕੌਨਫੀਡੈਂਸ ਵੋਟ ਉਹਨਾਂ ਦੇ ਅਗੇਂਸਟ ਲਿਆਂਦੀ ਗਈ ਸੀ, ਪਰ ਉਹ ਪਾਰਲੀਮੈਂਟ ਦੇ ਵਿੱਚ ਸਰਵਾਈਵ ਕਰ ਗਿਆ ਤੇ ਹੁਣ ਉਹ ਤੋਂ ਬਾਅਦ ਜਿਹੜੀ ਮੈਕਰੋਨ ਦੀ ਸਰਕਾਰ ਆ ਉਹ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦੇ ਅਗੇਂਸਟ ਕਾਫੀ ਹੋਈ ਹੈਗੀ ਆ ਤੇ 200 ਦੇ ਕਰੀਬ ਪ੍ਰੋਟੈਸਟਰਸ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ।
ਜੀ, ਬਿਲਕੁਲ। ਸੋ ਨੋ ਕੌਨਫੀਡੈਂਸ ਵੋਟ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਆ। ਪਰ ਲੋਕ ਜਿਹੜੇ ਆ ਇਸ ਚੀਜ਼ ਨੂੰ ਹਜ਼ਮ ਕਰਨ ਦੇ ਲਈ ਅਜੇ ਕਹਿ ਲਓ ਵੀ ਕਾਹਲੇ ਨਹੀਂ ਹੈਗੇ ਵੀ ਜਿਹੜੀ ਰਿਟਾਇਰਮੈਂਟ ਏਜ ਆ ਉਸ ਨੂੰ 62 ਤੋਂ ਵਧਾ ਕੇ 64 ਜਿਹੜਾ ਆ ਉਹ ਕਰ ਦਿੱਤਾ ਜਾਵੇ। ਲੋਕ ਅਜੇ ਵੀ ਉਸ ਦੇ ਉਲਟ ਪ੍ਰੋਟੈਸਟਾਂ ਦੇ ਵਿੱਚ ਲੱਗੇ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸ਼ੀ ਜਿਨਪਿੰਗ ਚਾਈਨਾ ਦੇ ਪ੍ਰੀਮੀਅਰ ਉਹ ਰੂਸ ਦੇ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਨੇ ਜਿਹੜਾ ਰਸ਼ੀਆ ਦੇ ਵਲਾਦੀਮੀਰ ਪੁਤਿਨ ਆ ਉਸ ਨੂੰ ਆਪਣਾ ਡੀਅਰ ਫਰੈਂਡ ਜਿਹੜਾ ਉਹ ਆਖਿਆ ਤੇ ਪੁਤਿਨ ਤੇ ਜਿਹੜੇ ਸ਼ੀ ਆ ਇਹਨਾਂ ਦੀ ਆਪਸੀ ਜਿਹੜੀ ਨੇੜਤਾ, ਰੂਸ ਤੇ ਚੀਨ ਦੀ ਜਿਹੜੀ ਆਪਸੀ ਜਿਹੜੀ ਨੇੜਤਾ ਵਧਣੀ ਆ ਉਹ ਕਿਤੇ ਨਾ ਕਿਤੇ ਵੈਸਟ ਨੂੰ ਵੀ ਬਹੁਤੀ ਰਾਸ ਨਹੀਂ ਆ ਰਹੀ ਹੈਗੀ। 3 ਦਿਨਾਂ ਦੀ ਇਹ ਜਿਹੜਾ ਦੌਰਾ ਆ ਚੀਨੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ ਉਹ ਉੱਥੇ ਜਿਹੜਾ ਹੋਰ ਕੀਤਾ ਜਾ ਰਿਹਾ ਆ, ਉਹ ਉੱਧਰ ਜਾਣਗੇ। ਇੱਧਰ ਜਿਹੜੇ ਆਪਣੇ ਕਹਿ ਸਕਦੇ ਆ ਵੀ ਸਟੇਟਸਮੈਨ ਹੈਗੇ ਆ, ਉਹਨਾਂ ਨੇ ਇਸ ਦੌਰੇ ਨੂੰ ਜਿਹੜਾ ਜਿਹੜੀ ਤਿਰਛੀ ਨਜ਼ਰ ਦੇ ਨਾਲ ਦੇਖਣਾ ਜਿਹੜਾ ਉਹ ਸ਼ੁਰੂ ਕੀਤਾ ਹੈ। ਦੋਨਾਂ ਨੇ ਇੱਕ ਦੂਜੇ ਨੂੰ ਡੀਅਰ ਫਰੈਂਡ ਜਿਹੜਾ ਉਹ ਆਖਣਾ, ਜਿਹੜੇ ਇਨਫੋਰਮਲ ਟਾਕਸ ਜਿਹੜੇ ਹੋਏ ਆ, ਕਹਿੰਦੇ ਵੀ ਜਿਹੜੇ ਤਕਰੀਬਨ 4.5 ਘੰਟੇ ਇਹਨਾਂ ਦੀ ਗੱਲਬਾਤ ਆ ਉਹ ਉੱਥੇ ਚੱਲੀ ਹੈਗੀ। ਰਸ਼ੀਅਨ ਜਿਹੜੀ ਸਟੇਟ ਏਜੰਸੀ ਆ ਟਾਸ, ਉਹਨਾਂ ਨੇ ਇਸ ਨੂੰ ਰਿਪੋਰਟ ਜਿਹੜਾ ਉਹ ਕੀਤਾ ਹੈ। ਉਸ ਤੋਂ ਬਾਅਦ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਇਹਨਾਂ ਦੋਨਾਂ ਨੇ ਰਿਮਾਰਕ ਜਿਹੜੇ ਉਹ ਕੀਤੇ ਤੇ ਕਹਿੰਦੇ ਵੀ ਇੱਥੋਂ ਇਹੀ ਲੱਗ ਰਿਹਾ ਵੀ ਦੋਨਾਂ ਨੇ ਆਪਸੀ ਸਹਿਮਤੀ ਬਣਾ ਕੇ ਜਿਹੜੇ ਬਿਆਨ ਆ ਉਸ ਮੌਕੇ ਦਿੱਤੇ ਹੈਗੇ ਆ। ਸ਼ੀ ਜਿਨਪਿੰਗ ਕਹਿੰਦੇ ਵੀ ਆਪਣੇ ਆਪ ਨੂੰ ਵਰਲਡ ਦਾ ਇੱਕ ਸਟੇਟਸਮੈਨ ਤੌਰ ਦੇ ਉੱਤੇ ਹੁਣ ਪੇਸ਼ ਕਰ ਰਿਹਾ ਆ। ਬ੍ਰਾਇਨ ਹਾਰਟ ਇਹ ਫੈਲੋ ਹੈਗੇ ਨੇ ਚਾਈਨਾ ਪਾਵਰ ਪ੍ਰੋਜੈਕਟ ਜਿਹੜਾ ਇੱਥੇ ਹੈਗਾ ਵਾਸ਼ਿੰਗਟਨ ਦੇ ਵਿੱਚ, ਉਸ ਦੇ ਲਈ। ਤੇ ਬੀਜਿੰਗ ਆਪਣੇ ਆਪ ਨੂੰ ਇੱਕ ਕੰਸਟਰਕਟਿਵ ਰੋਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਕੁਝ ਦਿਨ ਪਹਿਲਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਪੁਤਿਨ ਦੇ ਖਿਲਾਫ ਅਰੈਸਟ ਵਾਰੰਟ ਆ ਉਹ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਪੁਤਿਨ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹਨੇ ਯੂਕਰੇਨੀਅਨ ਨਿਆਣਿਆਂ ਨੂੰ ਅਗਵਾ ਕਰਕੇ ਜਿਹੜਾ ਉਹ ਰੂਸ ਦੇ ਵਿੱਚ ਲੈ ਗਏ ਆ। ਬੀਜਿੰਗ ਨੇ ਕੋਰਟ ਦੇ ਇਸ ਵਰਤੋਂ ਨੂੰ ਡਬਲ ਸਟੈਂਡਰਡ ਜਿਹੜਾ ਆ ਉਹ ਆਖਿਆ ਸੀਗਾ। ਸੋ ਵਾਈਟ ਹਾਊਸ ਨੇ ਜਿਹੜਾ ਹੈ ਸ਼ੀ ਜਿਨਪਿੰਗ ਨੂੰ ਕਿਹਾ ਸੀਗਾ ਵੀ ਜੇ ਹੁਣ ਤੁਸੀਂ ਉੱਥੇ ਜਾ ਰਹੇ ਆ ਤਾਂ ਉੱਥੇ ਤੁਸੀਂ ਵਲਾਦੀਮੀਰ ਪੁਤਿਨ ਨੂੰ ਕਹੋ ਵੀ ਜਿਹੜੀ ਯੂਕਰੇਨ ਦੀ ਸੋਵਰਨਿਟੀ ਹੈਗੀ ਆ, ਵੀ ਇੱਕ ਜਿਹੜਾ ਉਹ ਮੁਲਕ ਆ ਵੀ ਉਸ ਦੀ ਉਹ ਰਿਸਪੈਕਟ ਕਰਨ ਤੇ ਆਪਣੇ ਟਰੂਪਸ ਆ ਉਸ ਨੂੰ ਵਾਪਸ ਲੈ ਲੈਣ। ਪਰ ਕੁਝ ਹਫ਼ਤੇ ਪਹਿਲਾਂ ਤਾਂ ਚਰਚਾਵਾਂ ਇਹ ਸੀਗੀਆਂ ਵੀ ਚੀਨ ਵਾਲੇ ਰੂਸ ਨੂੰ ਹੋਰ ਹਥਿਆਰ ਦੇ ਸਕਦੇ ਹੈਗੇ ਆ। ਸੋ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਇਹ ਆਖਿਆ ਆ ਵੀ ਰਸ਼ੀਅਨ ਟਰੂਪਸ ਦੀ ਜਿਹੜਾ ਵਿਡਰੋਲ ਹੈਗੀ ਆ ਉਹ ਜਿਹੜਾ ਹੀ ਇੱਕ ਪੀਸ ਪਲਾਨ ਉਸ ਤੋਂ ਬਗੈਰ ਕੋਈ ਵੀ ਨਹੀਂ ਹੋ ਸਕਦਾ ਤੇ ਕਹਿੰਦੇ ਵੀ ਇੱਕ ਸਟਾਲਿੰਗ ਟੈਕਟਿਕ ਹੋ ਸਕਦੀ ਆ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਤੇ ਉਨੀ ਦੇਰ ਤੱਕ ਇੱਥੇ ਪੀਸ ਦੀ ਸ਼ਾਂਤੀ ਦੀ ਗੱਲ ਬੇਸਿਕਲੀ ਨਹੀਂ ਹੋਊਗੀ ਜਿੰਨੀ ਦੇਰ ਤੱਕ ਰੂਸੀ ਫੌਜੀ ਆ ਉਹ ਯੂਕਰੇਨ ਦੇ ਇਲਾਕਿਆਂ ਚੋਂ ਬਾਹਰ ਨਹੀਂ ਚਲੇ ਜਾਂਦੇ। ਜੀ, ਅਗਲੀ ਖਬਰ ਵੱਲ ਚਲੀਏ। ਫੈਡਰਲ ਰੇਟਸ ਪ੍ਰੋਜੈਕਸ਼ਨ ਸਟੇਬਿਲਿਟੀ ਨੂੰ ਲੈ ਕੇ ਜੋ ਮੈਸ ਚੱਲੀ ਹੋਈ ਆ ਉਹ ਕਿਸ ਤਰ੍ਹਾਂ ਜਿਹੜੀ ਕੰਟਰੋਲ 'ਚ ਹੋਊਗੀ। ਫੈਡਰਲ ਰਿਜ਼ਰਵ ਬੋਰਡ ਮੀਟਿੰਗ ਕਰਨ ਜਾ ਰਿਹਾ ਅੱਜ ਤੇ ਕੱਲ। ਸੋ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਫੈਡਰਲ ਰਿਜ਼ਰਵ ਬੋਰਡ ਤੇ ਲੱਗੀਆਂ ਆ। ਪਿਛਲੇ ਦਿਨਾਂ ਦੇ ਵਿੱਚ 2 ਵੱਡੀਆਂ ਬੈਂਕਾਂ ਸਿਲੀਕਨ ਵੈਲੀ ਬੈਂਕ ਤੇ ਫਸਟ ਰਿਪਬਲਿਕ ਬੈਂਕ ਜੋ ਫੇਲਡ ਹੋਈਆਂ ਆ, ਉਹਨਾਂ ਨੂੰ ਦੇਖਦੇ ਹੋਏ 186 ਦੇ ਕਰੀਬ ਹੋਰ ਬੈਂਕਾਂ ਵੀ ਉਸੇ ਰਾਹ ਦੇ ਉੱਤੇ ਆ ਤੇ ਬਹੁਤ ਜ਼ਿਆਦਾ ਜਿਹੜੀ ਘਬਰਾਹਟ ਹੈਗੀ ਆ। ਫੈਡਰਲ ਰਿਜ਼ਰਵ ਬੋਰਡ ਪਹਿਲਾਂ ਤੋਂ ਕਹਿੰਦੇ ਆ ਰਹੇ ਸੀ ਵੀ ਅਸੀਂ 2% ਤੱਕ ਇਨਫਲੇਸ਼ਨ ਲੈ ਕੇ ਆਣੀ ਆ, ਜੋ 6% ਤੋਂ ਉੱਤੇ ਆ, ਤੇ ਇੰਟਰਸਟ ਰੇਟ ਹੋਰ ਕਾਫੀ ਵਧਾਵਾਂਗੇ। ਪਰ ਪਿਛਲੇ 2 ਹਫ਼ਤਿਆਂ ਦੇ ਦੌਰਾਨ ਜੋ ਬੈਂਕਾਂ ਨਾਲ ਵਾਪਰਿਆ ਉਹਦੇ ਨਾਲ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਚੇਅਰਮੈਨ ਆ ਜਰੋਮੀ ਪਾਵਲ, ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੈਗਾ ਆ ਵੀ ਇੰਟਰਸਟ ਰੇਟ ਨਾ ਵਧਾਇਆ ਜਾਵੇ। ਸੋ ਕਾਰਨ ਮੇਨ ਉਹ ਜਿਹੜੀਆਂ ਬੈਂਕਾਂ ਦਾ ਫੇਲ ਹੋਣ ਦਾ ਇਹੀ ਦੱਸਿਆ ਗਿਆ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਕ੍ਰਿਸ਼ਨਾ ਗੂਹੇ ਕਰਕੇ ਵਾਈਸ ਚੇਅਰ ਹੈਗੇ ISI ਐਵਰਕੋਰ ਤੇ ਨਿਊਯਾਰਕ ਫੈਡਰਲ ਰਿਜ਼ਰਵ ਬੋਰਡ ਦੇ ਆਫੀਸ਼ੀਅਲ ਰਹਿ ਚੁੱਕੇ ਆ। ਉਹਨਾਂ ਨੇ ਇਹ ਕਿਹਾ ਵੀ ਕਾਫੀ ਵੱਡੀ ਜਿਹੜੀ ਆ ਮੈਸ ਹੈਗੀ ਆ। ਸੋ ਇਹ ਬੜੇ ਹੀ ਧਿਆਨ ਦੇ ਨਾਲ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਨੂੰ ਹੁਣ ਵਰਕਆਊਟ ਕਰਨਾ ਪਊਗਾ ਵੀ ਕਿਸ ਤਰ੍ਹਾਂ ਜਿਹੜਾ ਇੰਟਰਸਟ ਰੇਟ ਆ
ਕਿੰਨਾ ਕੁ ਉਹ ਵਧਾ ਸਕਦੇ ਹੈਗੇ ਆ? ਜੀ ਬਿਲਕੁਲ, ਜਿਹੜੀ ਇਸ ਟਾਈਮ ਅਰੈਸਟ ਸੌਰੀ ਇਸ ਟਾਈਮ ਦੇ ਉੱਤੇ ਜਿਹੜੇ ਇੰਟਰਸਟ ਰੇਟ ਜਿਹੜੇ ਹਰਜੋਤ ਸਿੰਘ ਜੀ ਵਧਣ ਨੂੰ ਲੈ ਕੇ ਚਰਚਾ ਆ, ਉਹ ਇਸੇ ਹਿਸਾਬ ਦੇ ਨਾਲ ਹੀ ਆ ਵੀ ਕਿੱਦਾਂ ਜਿਹੜਾ ਹੋਊਗਾ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਬੈਂਕਾਂ ਦੇ ਡੁੱਬਣ ਦੀ ਖਬਰ ਜਿਹੜੀ ਉਹ ਕੀਤੀ ਸੀ, ਤੇ ਹੁਣ ਖਬਰਾਂ ਇਹ ਵੀ ਆ ਰਹੀਆਂ ਵੀ ਇਸ ਤੋਂ ਇਲਾਵਾ ਵੀ ਕਈ ਬੈਂਕਾਂ ਨੂੰ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਪਿਆ। ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਡਰਾ ਰਹੇ ਹਾਂ। ਇਹ ਜਿਹੜੇ ਜਿੱਦਾਂ ਦੇ ਸਿਲੀਕਨ ਵੈਲੀ ਬੈਂਕ ਵਰਗੇ ਬੈਂਕ ਆ, ਆਮ ਜਿਹੜੇ ਬੈਂਕ ਤੁਸੀਂ ਨੈਸ਼ਨਲ ਬੈਂਕ ਦੇਖ ਰਹੇ ਆ, ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਖਤਰਾ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਨਹੀਂ ਦੱਸਿਆ ਜਾ ਰਿਹਾ। ਸੋ ਕੁਆਟਰ ਪਰਸੈਂਟ ਪੁਆਇੰਟ ਜਿਹੜੇ ਹਰਜੋਤ ਸਿੰਘ ਜੀ ਵਧਾਉਣ ਦੇ ਨਾਲ ਕੀ ਕਹਿੰਦੇ ਵੀ ਇਹਦੇ ਨਾਲ ਬੈਂਕਿੰਗ ਕ੍ਰਾਈਸਿਸ ਦੇ ਉੱਤੇ ਫਰਕ ਪੈ ਜਾਊਗਾ, ਇਹ ਕਾਬੂ ਜਿਹੜਾ ਆ ਜਾਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹਿਣ ਵਾਲੀ ਹੈਗੀ ਆ। ਸੋ ਫੈਡ ਜਿਹੜੇ ਇੰਟਰਸਟ ਰੇਟ ਵਧਾਉਣ ਵੱਲ ਨੂੰ ਤਾਂ ਡੈਫੀਨੇਟਲੀ ਅੱਗੇ ਤੋਂ ਅੱਗੇ ਜਿਹੜਾ ਉਹ ਤੁਰ ਰਹੇ ਆ। ਆਲਰੇਡੀ ਆਪਾਂ ਪਿਛਲੇ ਸਾਲ ਤੋਂ ਇੰਟਰਸਟ ਰੇਟ ਵੱਧਦੇ ਜਿਹੜੇ ਉਹ ਨਜ਼ਰ ਆ ਰਹੇ ਆ, ਜਿੱਥੇ ਕਿ ਪਿਛਲੇ ਮਹੀਨੇ ਚਰਚਾ ਚੱਲਦੀ ਸੀਗੀ ਵੀ ਸ਼ਾਇਦ ਇੰਟਰਸਟ ਰੇਟ ਵਧਣੇ ਬੰਦ ਹੋਣਗੇ, ਪਰ ਉਸੇ ਦਰਮਿਆਨ ਬੈਂਕਾਂ ਦੇ ਫੇਲ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਇੱਕ ਵਾਰੀ ਫੇਰ ਵੀ ਇਹਨਾਂ ਨੇ ਇੰਟਰਸਟ ਰੇਟ ਵਧਾਉਣ ਦਾ ਫੈਸਲਾ ਲੈ ਲਿਆ ਹੈਗਾ ਆ। ਇਹ ਸਾਰੀਆਂ ਖਬਰਾਂ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਰੀਜਨਲ ਬੈਂਕਸ ਆ ਤੇ ਜਿਹੜਾ ਫਸਟ ਰਿਪਬਲਿਕ ਬੈਂਕ, ਜਿਹਦਾ ਇੱਕ ਟਾਈਮ ਦੇ ਉੱਤੇ ਇਹ ਖਤਰਾ ਬਣਿਆ ਸੀਗਾ ਵੀ ਇਹ ਫੇਲ ਹੋ ਜਾਊਗਾ, ਪਰ ਉਸ ਦੇ ਜਿਹੜੇ ਸਟਾਕਸ ਆ ਉਹ 30% ਅੱਜ ਉੱਤੇ ਨੂੰ ਜਾ ਰਹੇ ਹੈਗੇ ਆ। ਸੋ ਬੈਂਕਾਂ ਦੇ ਵਿੱਚ ਇੱਕ ਵਾਰੀ ਫੇਰ ਇਨਵੈਸਟਰਸ ਕਹਿ ਸਕਦੇ ਆ ਵੀ ਉਹ ਨਿਵੇਸ਼ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ, ਜਿਹਦੇ ਨਾਲ ਇਦਾਂ ਲੱਗ ਰਿਹਾ ਵੀ ਸ਼ਾਇਦ ਇਹ ਬਲਾ ਜਿਹੜੀ ਆ ਉਹ ਟਲ ਜਾਵੇ, ਪਰ ਇਟਸ ਟੂ अर्ਲੀ ਟੂ ਸੇ। ਇਹ ਰੋਜ਼ ਜਿਹੜਾ ਉੱਤੇ ਥੱਲੇ ਇਸ ਚੀਜ਼ ਨੂੰ ਲੈ ਕੇ ਸਥਿਤੀ ਬਣਦੀ ਰਹਿੰਦੀ ਆ। ਦੂਸਰੇ ਪਾਸੇ ਜਦੋਂ ਤੋਂ ਹੀ ਸਿਗਨੇਚਰ ਬੈਂਕ ਦੀ ਡੀਲ ਹੋ ਗਈ ਆ, ਤੇ FDIC ਦੇ ਕੋਲ ਹੁਣ ਕਹਿੰਦੇ $11 ਬਿਲੀਅਨ ਦੀ ਟੌਕਸਿਕ ਜਿਹੜੇ ਲੋਨਸ ਆ, ਟੌਕਸਿਕ ਵੇਸਟ ਲੋਨਸ ਉਹਨਾਂ ਦੇ ਕੋਲ ਆ ਗਏ ਆ। ਕਿਉਂਕਿ ਸਿਗਨੇਚਰ ਬੈਂਕ ਨੂੰ ਜਦੋਂ ਹੀ ਟੇਕ ਓਵਰ ਕੀਤਾ FDIC ਨੇ, ਉਹਨਾਂ ਨੇ $34 ਬਿਲੀਅਨ ਉਹਨਾਂ ਦੇ ਡਿਪੋਜ਼ਿਟ ਜਿਹੜੇ ਆ ਨਿਊਯਾਰਕ ਕਮਿਊਨਿਟੀ ਬੈਂਕ ਇਨਕਾਰਪੋਰੇਸ਼ਨ ਨੇ ਬਾਈ ਕਰ ਲਏ ਆ। ਪਰ ਨਾਲ ਦੀ ਨਾਲ $13 ਬਿਲੀਅਨ ਦੇ ਜਿਹੜੇ ਲੋਨ ਆ ਤੇ 40 ਬੈਂਕ ਬ੍ਰਾਂਚਸ ਨੂੰ ਵੀ ਟੇਕ ਓਵਰ ਕਰ ਲਿਆ ਆ। ਸੋ ਹੁਣ ਜਿਹੜੇ $11 ਬਿਲੀਅਨ ਦੇ ਲੋਨ ਆ, ਇੱਕ ਰੈਂਟ ਸਟੇਬਲਾਈਜ਼ਡ ਅਪਾਰਟਮੈਂਟਸ, ਜਿਹੜੀਆਂ ਲੋ ਇਨਕਮ ਅਪਾਰਟਮੈਂਟਸ ਹੁੰਦੀਆਂ, ਉਹਨਾਂ ਦੇ ਲੋਨ ਹੈਗੇ ਆ। ਤੇ ਉਹ ਅਪਾਰਟਮੈਂਟਸ ਦੀਆਂ ਜਿਹੜੀਆਂ ਵੈਲਿਊਜ਼ ਆ, ਉਹ ਕਹਿੰਦੇ ਆਲਰੇਡੀ ਬਹੁਤ ਡਾਊਨ ਚਲੇ ਗਈਆਂ ਆ। ਸੋ $11 ਬਿਲੀਅਨ ਵੀ ਜਿਹੜਾ ਆ, ਜਿਹੜੀ ਨਵੀਂ ਬੈਂਕ ਨੇ ਟੇਕ ਓਵਰ ਕੀਤਾ ਹੈ ਇਸ ਨੂੰ, ਉਹਦੇ ਜਿਹੜੇ ਜਾਣ ਦਾ ਪੂਰਾ ਖਤਰਾ ਹੈਗਾ। ਸੋ ਬੈਂਕਾਂ ਦੇ ਵਿੱਚ ਕਾਫੀ ਕੁਝ ਜਿਹੜਾ ਸ਼ੇਕੀ ਇਸ ਟਾਈਮ ਚੱਲ ਰਿਹਾ ਹੈਗਾ, ਤੇ ਲੋਕਾਂ ਦੇ ਵਿੱਚ ਵੀ ਜਿਹੜੀ ਆ ਬਹੁਤ ਘਬਰਾਹਟ ਬਣੀ ਹੋਈ ਹੈਗੀ। ਜੀ ਜੀ ਬਿਲਕੁਲ। ਸੋ ਦੇਖੋ ਅੱਗੇ ਜਿਹੜੀ ਹਰਜੋਤ ਸਿੰਘ ਦੀ ਸਥਿਤੀ ਕੀ ਬਣਦੀ ਹੈ, ਪਰ ਓਵਰਆਲ ਅੱਜ ਜਿਹੜੇ ਸਟਾਕ ਆ ਉੱਤੇ ਨੂੰ ਜਿਹੜੇ ਉਹ ਜਾ ਰਹੇ ਆ। ਸੋ 200 ਪੁਆਇੰਟ ਹਾਲ ਦੀ ਘੜੀ ਜਿਹੜਾ ਇਹ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ 9:32 ਦੇ ਉੱਤੇ, ਇਹ ਉੱਤੇ ਨੂੰ ਜਿਹੜੇ ਉਹ ਗਏ ਨੇ। ਸੋ ਸਟਾਕਸ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਕਹਿ ਸਕਦੇ ਹਾਂ ਵੀ ਉੱਤੇ ਨੂੰ ਕੰਮ ਚੱਲ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਕੁਝ ਅਪਡੇਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸੰਬੰਧ ਵਿੱਚ ਕਰਦੇ ਜਾਈਏ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਪੂਰੇ ਵਰਲਡ ਦੇ ਵਿੱਚ ਤੇ ਕੱਲ ਨੂੰ ਫੇਰ ਬੁੱਧਵਾਰ ਨੂੰ ਸੈਨ ਫਰਾਂਸਿਸਕੋ ਅੰਬੈਸੀ ਦੇ ਸਾਹਮਣੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਬਹੁਤ ਸਾਰੇ ਬੇਰੀਏ ਦੇ ਜਿਹੜੇ ਗੁਰੂ ਘਰ ਆ ਉਹਨਾਂ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਹੈਗਾ ਤੇ ਹੋਰ ਜਿੰਨੀ ਕੁ ਜਿਹੜੀ ਜਾਣਕਾਰੀ ਆ ਉਹ ਆਈ ਹੈਗੀ ਆ ਸਵੇਰੇ ਵੀ ਪ੍ਰੋਗਰਾਮ 'ਚ ਤੁਹਾਡੇ ਨਾਲ ਡਿਸਕਸ ਕੀਤਾ ਸੀ ਮਿੰਟੂ ਗੁਰਸਰੀਆ ਹੁਣੀ ਟੋਟਲ ਹੁਣ ਤੱਕ 154 ਜਿਹੜੇ ਸਿੰਘ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਚਾਰਜ ਲਾਏ ਗਏ ਆ ਉਹਨਾਂ ਦੀ ਲਿਸਟ ਜਸਪਾਲ ਸਿੰਘ ਮੰਝਪੁਰ ਹੁਣੀ ਜਿਹੜੇ ਵਕੀਲ ਆ ਉਹਨਾਂ ਨੇ ਜਾਰੀ ਕਰ ਦਿੱਤੀ ਹੈਗੀ ਆ ਸੋ 154 ਲੋਕਾਂ ਦੇ ਵਿੱਚੋਂ 5 ਜਾਣਿਆਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ ਜਿਨ੍ਹਾਂ 'ਚ ਦਲਜੀਤ ਸਿੰਘ ਕਲਸੀ ਆ ਹਰਜੀਤ ਸਿੰਘ ਆ ਜਿਹੜੇ ਚਾਚਾ ਜੀ ਆ ਉਹ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਗੁਰਮੀਤ ਸਿੰਘ ਬੁੱਕਣਵਾਲਾ ਬਸੰਤ ਸਿੰਘ ਤੇ ਉਹ ਇਹ ਕਹਿ ਰਹੇ ਆ ਵੀ ਭਾਈ ਅਮਰਤਪਾਲ ਸਿੰਘ ਹੁਣੀ ਭੱਜ ਗਏ ਆ ਫੋਟੋਆਂ ਜਾਰੀ ਕਰ ਰਹੇ ਆ ਜਦ ਕਿ ਵੀਡੀਓਜ਼ ਵੀ ਪਹਿਲਾਂ ਸਾਰਿਆਂ ਨੇ ਦੇਖੀਆਂ ਸੀ ਅਰੈਸਟ ਕਰਦਿਆਂ ਦੀਆਂ ਸੋ ਇੰਨਾ ਕੁਝ ਜ਼ੁਲਮ ਹੋ ਰਿਹਾ ਆ ਤੇ ਆਪਣੇ ਲੋਕ ਜਿਹੜੇ ਪਹਿਲਾਂ ਵਿਰੋਧ ਵੀ ਕਰਦੇ ਸੀ ਵੀ ਦੇਖੋ ਜੀ ਬੀਜੇਪੀ ਦਾ ਬੰਦਾ ਆ ਕੱਲ ਸੀ ਬੀਜੇਪੀ ਦਾ ਬੰਦਾ ਆ ਉਹਨਾਂ ਦੇ ਉੱਤੇ ਐਨਐਸਏ ਲੱਗ ਗਈ ਹੁਣ ਇਹ ਤਾਂ ਕਲੀਅਰ ਹੋ ਗਿਆ ਨਾ ਹੁਣ ਹੋਰ ਗਾਹਾਂ ਕਰੀ ਜਾਂਦੇ ਆ ਜੀ ਭੱਜ ਗਏ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਪਰ ਸਾਰੀ ਦੁਨੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਦੱਸਿਆ ਵੀ ਇੰਡੀਆ ਕਿੱਡੀ ਕੁ ਵੱਡੀ ਜਿਹੜੀ ਡੈਮੋਕ੍ਰੇਸੀ ਆ 29 ਮਿਲੀਅਨ ਲੋਕਾਂ ਦਾ ਤੁਸੀਂ ਇੰਟਰਨੈਟ ਬੰਦ ਕੀਤਾ ਹੋਵੇ ਕਿਹੜੀ ਡੈਮੋਕ੍ਰੇਸੀ ਦੀ ਗੱਲ ਆ ਉਸ ਇਸ਼ੂ ਦੇ ਉੱਤੇ ਨਾ ਤਾਂ ਹੀ ਜਿਹੜਾ ਪੰਜਾਬ ਦਾ ਜਿਹੜਾ ਦਲਾਲ ਮੀਡੀਆ ਆ ਨਾ ਹੀ ਭਾਰਤ ਦਾ ਦਲਾਲ ਮੀਡੀਆ ਤੇ ਨਾ ਹੀ ਜਿਹੜੇ ਸਿੱਖੀ ਦੇ ਉਲਟ ਜਿੰਨੇ ਵੀ ਬੰਦੇ ਆ ਪ੍ਰਚਾਰ ਕਰਦੇ ਉਹ ਉਹਨਾਂ ਨੂੰ ਕਿਤੇ ਨਹੀਂ ਚੁੱਭਿਆ ਹੈਗਾ ਅੱਜ ਭਾਈ ਅਮਰਤਪਾਲ ਸਿੰਘ ਜਾਂ ਉਹਦੇ ਸਾਥੀ ਜਾਂ ਜਿਹੜੇ ਡਰੱਗ ਦੇ ਉਲਟ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਅੰਦਰ ਵੀ ਕੀਤਾ ਜਾ ਸਕਦਾ ਕੱਲ ਨੂੰ ਤੁਹਾਡੀ ਸਾਰਿਆਂ ਦੀ ਵਾਰੀ ਆਣੀ ਹੈਗੀ ਆ ਇਹ ਪਿਛਲੇ 40 ਸਾਲਾਂ ਤੋਂ ਆਪਾਂ ਦੇਖਦੇ ਆਏ ਹੈਗੇ ਜੀ ਬਿਲਕੁਲ ਕਈ ਥਾਵਾਂ ਦੇ ਉੱਤੇ ਉੱਥੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੂੰ ਵੀ ਅੱਜ ਆਪਾਂ ਵੀਡੀਓਜ਼ ਜਿਹੜੀਆਂ ਉੱਥੇ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਚੁੱਕ ਕੇ ਜਿਹੜਾ ਸਿੱਟ ਰਹੇ ਆ ਇਹ ਉਹੀ ਪੰਜਾਬ ਪੁਲਿਸ ਜਿਹੜੀ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਕਿੱਦਾਂ ਪੱਗਾਂ ਲਾ ਕੇ ਜਿਹੜਾ ਉਹ ਮਾਰ ਰਹੇ ਆ ਕਿੱਦਾਂ ਜਿਹੜਾ ਉਹ ਸੁੱਟ ਰਹੇ ਆ ਜਿਹੜੀ ਥੋੜੇ ਦਿਨ ਪਹਿਲਾਂ ਕਹਿ ਰਹੀ ਸੀਗੇ ਵੀ ਅਸੀਂ ਸਤਿਕਾਰ ਬਹੁਤ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਦਾ ਕਰਦੇ ਆ ਸੋ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੁਣ ਮੌਜੂਦਾ ਪਾਰਟੀ ਨੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਕਰ ਰਹੀਆਂ ਆ ਕਿਸ ਤਰੀਕੇ ਦੇ ਨਾਲ ਉਹ ਖੇਲ ਰਹੇ ਆ ਆਪਣਾ ਦਿੱਲੀ ਦਾ ਬਜਟ ਪਾਸ ਕਰਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਸੋ ਇੱਥੋਂ ਵੀ ਲੱਗਦਾ ਆ ਵੀ ਕਿਸ ਤਰੀਕੇ ਦੇ ਨਾਲ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਆ ਹੁਣ ਅਜੇ ਵੀ ਲੋਕ ਡਿਵਾਈਡਡ ਨੇ ਆਲਦੋ ਪੁਲਿਸ ਜਿਹੜੀ ਹੈ ਇਹ ਕਹਿ ਰਹੀ ਹੈ ਪੰਜਾਬ ਪੁਲਿਸ ਜਿਹੜੀ ਉਹ ਕਹਿ ਰਹੀ ਆ ਉਹਨਾਂ ਨੇ ਹਲਫਨਾਮਾ ਵੀ ਜਿਹੜਾ ਉਹ ਦਿੱਤਾ ਆ ਵੀ ਅੰਮ੍ਰਿਤਪਾਲ ਅਜੇ ਜਿਹੜਾ ਉਹ ਔਨ ਦਾ ਰਨ ਉਹ ਭੱਜਿਆ ਹੋਇਆ ਆ ਉਹ ਉਹਨਾਂ ਦੀ ਗ੍ਰਿਫਤ ਦੇ ਵਿੱਚ ਨਹੀਂ ਆ ਪਰ ਲੋਕ ਜਿਹੜੇ ਕਈ ਆ ਉਸ ਟਾਈਮ ਦੇ ਚਸ਼ਮਦੀਦ ਗਵਾਹ ਜਿਹੜੇ ਆ ਉਹ ਵੀ ਕਹਿੰਦੇ ਰਹੇ ਆ ਲੋਕਾਂ ਨੇ ਵੀਡੀਓਜ਼ ਜਿਹੜੀਆਂ ਆ ਥਾਣਿਆਂ ਦੇ ਬਾਹਰੋਂ ਜਿਹੜੀਆਂ ਆ ਉਹ ਪੇਸ਼ ਕੀਤੀਆਂ ਸੀਗੀਆਂ ਹੁਣ ਜਿਹੜੀਆਂ ਵੀਡੀਓ ਫੁਟੇਜ ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਇੱਧਰ ਸ਼ੋਅ ਕੀਤੀਆਂ ਉਹ ਕਹਿੰਦੇ ਵੀ ਉਹ ਆਪਣਾ ਭੇਸ ਬਦਲ ਕੇ ਉੱਥੋਂ ਨਿਕਲ ਗਿਆ ਹੈਗਾ ਪਰ ਇਹ ਵੀ ਜਿਹੜੀ ਗੱਲ ਕੋਈ ਲੁਕੀ ਛਿਪੀ ਨਹੀਂ ਹੈਗੀ ਵੀ ਪੁਲਿਸ ਦੇ ਦੁਆਰਾ ਜਾਂ ਇਹਨਾਂ ਸਾਰਿਆਂ ਦੇ ਦੁਆਰਾ ਇਹ ਕੋਈ ਅੱਤ ਕਥਨੀ ਨਹੀਂ ਹੋਊਗੀ ਵੀ ਜੇ ਉਹ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰੋਪੇਗੈਂਡਾ ਤੇ ਝੂਠ ਵੀ ਜਿਹੜਾ ਉਹ ਬੋਲ ਰਹੇ ਹੋਣ ਤੇ ਪਹਿਲੀ ਵਾਰੀ ਜਾਂ ਅਖੀਰਲੀ ਵਾਰ ਨਹੀਂ ਆ ਵੀ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਝੂਠ ਬੋਲਿਆ ਹੋਵੇ ਤੇ ਸਵਾਲ ਫਿਰ ਇਹਨਾਂ ਦੀ ਜਿਹੜੇ ਹਰਜੋਤ ਸਿੰਘ ਜੀ ਜੇ ਉਹ ਫਰਾਰ ਵੀ ਆ ਜੇ ਉਹ ਭੱਜਿਆ ਵੀ ਆ ਤੇ ਸਵਾਲ ਤਾਂ ਫਿਰ ਇਹਦੇ ਤੇ ਵੀ ਆਉਂਦੇ ਆ ਬਾਕੀ ਤੁਸੀਂ ਸਾਰੇ ਜਿਹੜੇ ਉਹ ਫੜ ਲਏ ਉਹ ਸਾਰੀਆਂ ਗੱਡੀਆਂ ਵਾਲੇ ਫੜ ਲਏ ਇਹ ਫਰਾਰ ਹੋਣ ਦੇ ਵਿੱਚ ਕਿੱਦਾਂ ਜਿਹੜਾ ਉਹ ਕਾਮਯਾਬ ਹੋ ਗਿਆ ਹੈਗਾ ਉਹ ਦੇਖੋ ਵੱਖ-ਵੱਖ ਥਿਊਰੀਆਂ ਆ ਰਹੀਆਂ ਵੀ ਜਾਂ ਤਾਂ ਡਿਮੋਰਲਾਈਜ਼ ਕਰਨ ਨੂੰ ਉਹਨਾਂ ਦੇ ਕੇਸ ਕਤਲ ਕਰਕੇ ਲੋਕਾਂ ਸਾਹਮਣੇ ਪੇਸ਼ ਕਰ ਦੋ ਵੀ ਦੇਖੋ ਜੀ ਭੱਜ ਰਿਹਾ ਸੀ ਫੜ ਲਿਆ ਝੂਠਾ ਮੁਕਾਬਲਾ ਵੀ ਹੋ ਸਕਦਾ ਆ ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਖਾਲਿਸਤਾਨ ਦੇ ਨਾਂ ਤੇ ਜਾਂ ਸਿੱਖੀ ਦੇ ਨਾਂ ਤੇ ਰੋਟੀਆਂ ਸੇਕਦੇ ਰਹਿੰਦੇ ਆ ਉਹ ਬਹੁਤੀ ਗਿਣਤੀ 'ਚ ਚੁੱਪ ਹੈਗੇ ਆ ਅੱਜ ਦੀ ਡੇਟ 'ਚ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਗੁਰੂ ਘਰ ਆ ਬਹੁਤੇ ਉਹ ਇਸ ਇਸ਼ੂ ਤੇ ਚੁੱਪ ਆ ਭਾਈ ਚਲੋ ਅਮਰਤਪਾਲ ਦੇ ਨਾਂ ਤੇ ਨਾ ਬੋਲੋ ਬਾਕੀ ਜਿਹੜੇ ਲੋਕਾਂ ਨੂੰ ਵਿਚਾਰੇ ਪ੍ਰਧਾਨ ਮੰਤਰੀ ਵਰਗੇ ਇੱਕ ਜਿਹੜਾ ਸਿੱਧਾ ਜਿਹਾ ਬੰਦਾ ਉਹਦੇ ਤੇ ਐਨਐਸਏ ਲਾਤਾ ਉਦਾਂ ਦੇ ਤੇ ਬੋਲ ਲਓ
ਠੀਕ ਹੈ ਕਿ ਨਹੀਂ? ਸੋ ਇਹ ਦੇਖੋ ਵੀ ਕਿੰਨਾ ਇੰਟਰਨੈਟ ਬੰਦ ਕੀਤਾ ਗਿਆ ਹੈ। ਉਸੇ ਇਸ਼ੂ ਤੇ ਬੋਲ ਲਓ। ਅੱਜ ਤੱਕ ਜਿਹੜੇ ਉੱਥੇ ਦੇ ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਬੀਜੇਪੀ ਵਾਲੇ ਆ, ਸਾਰੇ ਕਹਿੰਦੇ ਸੀ ਵੀ ਜਿਹੜੇ ਬਾਹਰਲੇ ਮੁਲਕਾਂ ਵਾਲੇ ਆ ਜੀ, ਇਹ ਇੱਥੇ ਆ ਕੇ ਬਾਹਰਲੇ ਮੁਲਕਾਂ ਵਾਲੇ ਅਨਸਟੇਬਲ ਕਰਨਾ ਚਾਹੁੰਦੇ ਆ, ਉਹੀ ਇੱਥੇ ਆਹ ਕਰਦੇ ਆ। ਹੁਣ ਭਗਵੰਤ ਮਾਨ ਵੀ ਉਸੇ ਰਾਹ ਤੇ ਤੁਰ ਪਿਆ ਹੈ। ਤੇ ਸੋ ਜਿਹੜੇ ਬਾਹਰਲੇ ਸਿੱਖ ਬੈਠੇ ਆ ਨਾ, ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਬਾਹਲਾ ਨਹੀਂ ਤੁਹਾਨੂੰ ਉਹਨਾਂ ਦਾ ਸੋਚਣਾ ਚਾਹੀਦਾ, ਤੇ ਉੱਥੇ ਤੁਹਾਡੀ ਹਮੇਸ਼ਾ ਬਦਨਾਮੀ ਕਰਨੀ ਆ। ਤੇ ਜਦੋਂ ਕੁਝ ਹੁੰਦਾ ਆ, ਫਿਰ ਕਹਿੰਦੇ ਜੀ ਬਾਹਰਲੇ ਲੋਕ ਇੱਥੇ ਇਨਵੈਸਟ ਕਰੋ, ਆਹ ਕਰੋ, ਆਹ ਕਰੋ। ਪਰ ਹਮੇਸ਼ਾ ਹੀ ਬਾਹਰ ਵਾਸਤੇ ਸਿੱਖਾਂ ਦੀ ਜਿਹੜੀ ਆ ਬਦਨਾਮੀ ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਆ? ਕਿਉਂਕਿ ਆਪਾਂ ਆਜ਼ਾਦ ਮੁਲਕਾਂ 'ਚ ਰਹਿੰਦੇ ਆ, ਸਾਨੂੰ ਪਤਾ ਵੀ ਆਜ਼ਾਦੀ ਕੀ ਹੁੰਦੀ ਆ, ਤੇ ਸਾਨੂੰ ਬੋਲਣ ਦਾ ਹੱਕ ਹੈਗਾ ਆ। ਅਸੀਂ ਉਸ ਇਸ਼ੂ ਤੇ ਬੋਲਦੇ ਹੈਗੇ ਆ। ਤੇ ਦੂਜਾ ਵੀ ਬਹੁਤ ਵੱਡਾ ਅਨਫੋਰਚੂਨੇਟ ਪਾਰਟ ਆ, ਆਪਾਂ ਵੀ ਪ੍ਰੋਟੈਸਟ ਨੂੰ ਕਵਰ ਕਰਨ ਗਏ ਸੀ ਉਸ ਦਿਨ, ਤੇ ਦੇਖਿਆ ਵੀ ਬਹੁਤ ਸਾਰੇ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲੈਣਾ ਹੁੰਦਾ, ਉਹ ਮੂਹਰੇ ਹੋ ਕੇ ਫੋਟੋਆਂ ਖਿੱਚ ਲੈਂਦੇ ਆ, ਤੇ ਜਦੋਂ ਮੁੜ ਕੇ ਫਿਰ ਸਿਟੀਜ਼ਨ ਬਣ ਜਾਂਦੇ ਆ, ਪਰਿਵਾਰ ਹੋ ਜਾਂਦੇ ਆ, ਤੇ ਫਿਰ ਉਹੀ ਨਿੰਦਣ ਲੱਗ ਪੈਂਦੇ ਆ। ਸੋ ਇਹ ਬਹੁਤ ਵੱਡਾ ਜਿਹੜਾ ਨਿਘਾਰ ਆ, ਉਹ ਪੰਜਾਬੀਆਂ ਦੇ ਵਿੱਚ ਆਇਆ ਹੈਗਾ। ਜੀ, ਜੀ ਬਿਲਕੁਲ। ਸੋ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਇਸ ਟਾਈਮ ਉੱਥੇ ਅਨਫੋਲਡ ਜਿਹੜੀਆਂ ਉਹ ਆਪਣੇ ਸਾਹਮਣੇ ਹੋ ਰਹੀਆਂ ਆ। ਸੋ ਕਿਸ ਤਰੀਕੇ ਦੇ ਨਾਲ ਉੱਥੇ ਕੰਮ ਜਿਹੜੇ ਉਹ ਚੱਲ ਰਹੇ ਆ, ਇਹ ਦੇਖਣ। ਸੁਖਬੀਰ ਬਾਦਲ ਹੋਣਾ ਨੇ ਹੁਣੇ 3 ਘੰਟੇ ਪਹਿਲਾਂ ਟਵੀਟ ਕਰਕੇ ਜਿਹੜਾ ਉਹ ਕਿਹਾ ਵੀ ਜਿਹੜੇ ਵੀ ਨੌਜਵਾਨ ਅਰੈਸਟ ਹੋਏ ਆ, ਉਹ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਧੱਕਾ ਜਿਹੜਾ ਉਹ ਕੀਤਾ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਉੱਥੇ ਦੀ ਸਰਕਾਰ ਦੇ ਵੱਲੋਂ। ਅਸੀਂ ਜਿਹੜੀ ਉਹਨਾਂ ਨੂੰ ਲੀਗਲ ਅਸਿਸਟੈਂਸ ਵੀ ਜਿਹੜੀ ਉਹ ਹੁਣ ਦੇਵਾਂਗੇ। ਇਹ ਹੁਣ ਆਏ ਆ, ਮੈਨੂੰ ਲੱਗਦਾ ਵੀ ਬੜੀ ਦੇਰ ਕਰਤੀ ਆ ਤੇ ਮਿਹਰਬਾਨ। ਸੋ ਵੀ ਸੋ ਤੁਸੀਂ ਦੇਖੋ ਨਾ, ਰਾਜ ਸੀਗੇ ਕਮਿਸ਼ਨ ਤੇ ਜਿਹੜੇ ਉਦੋਂ ਲੋਕ ਪਾ ਰਹੇ ਆ, ਇੱਕ ਮੋਟਰਸਾਈਕਲ ਦੀ ਜਿਹੜੀ ਫੋਟੋ ਉਹ ਨਹੀਂ ਕੀਤੀ ਜਾ ਰਹੀ ਵੀ ਦੇਖੋ ਜੀ ਆ ਭੱਜ ਰਿਹਾ, ਫੋਟੋ ਚੇਂਜ ਕਰਕੇ, ਪੱਗ ਕੱਪੜੇ ਚੇਂਜ ਕਰਕੇ। ਉਹਨਾਂ ਦਾ ਵੀ ਜਿਹੜਾ ਉਹਦਾ ਚਾਚਾ ਆ, ਉਹ ਸ਼ਰੇਆਮ ਪੁਲਿਸ ਦੇ ਸਾਹਮਣੇ ਗਿਆ ਵੀ ਮੈਨੂੰ ਅਰੈਸਟ ਕਰ ਲਓ, ਹਨਾ। ਉਹਦੀ ਵੀਡੀਓ ਵੀ ਆ ਗਈ। ਹੁਣ ਹਾਂ ਪੁਲਿਸ ਨੇ ਉਹਦੇ ਤੇ ਕੇਸ ਇਹ ਪਾਇਆ ਵੀ ਇਸ ਨੇ ਸਰਪੰਚ ਨੂੰ ਇੱਕ ਡਰਾ ਕੇ ਉਹਦੇ ਘਰ ਲੁਕਿਆ ਹੋਇਆ ਸੀ, ਹਨਾ। ਸੋ ਇਦਾਂ ਦੇ ਜਿਹੜੇ ਏਦਾਂ ਕੇਸ ਪਾ ਸਰੈਂਡਰ ਰਹੇ ਆ, ਕਰਦੇ ਹੁੰਦੇ ਆ, ਦੱਸੋ, ਦੇਖ ਲਓ। ਜੇ ਦੇਖੋ। ਸੋ ਇਹ ਤੋਂ ਤੁਸੀਂ ਯਕੀਨ ਰੱਖ ਸਕਦੇ ਆ ਵੀ ਕਿੱਡਾ ਕੁ ਜਿਹੜਾ ਸੇਮ ਉਹ ਹੀ ਆ ਸੱਚ ਜਦੋਂ ਉਹਦੇ ਤੇ FIR ਦਰਜ ਕਰਦੇ ਆ ਵੀ ਇਧਰੋਂ ਆਏ ਸੱਜੇ ਨੂੰ ਭੱਜਿਆ, ਇਧਰੋਂ ਆਏ ਖੱਬੇ ਨੂੰ ਭੱਜਿਆ। ਉਹੀ ਕਾਪੀ ਪੇਸਟ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਜਦੋਂ ਵੀ ਕਿਸੇ ਨੂੰ ਕਰਨਾ ਇਹਨਾਂ ਨੇ ਹੁੰਦਾ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦਾ ਇੰਟਰਨੈਟ ਬੰਦ ਕਰ ਰੱਖਿਆ। ਸਾਰੇ ਪਾਸੇ ਵੀ ਕੋਈ ਇਕੱਠੇ ਨਾ ਹੋ ਸਕਣ ਜਾਂ ਇੱਕ ਦੂਜੇ ਦੇ ਨਾਲ ਗੱਲਾਂ ਜਿਹੜੀਆਂ ਇੰਟਰਨੈਟ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਾ ਹੋਣ। ਤੇ ਉਹ ਅੰਦਰੋਂ ਬੈਠਾ ਪੁਲਿਸ ਦੇ ਜਿਹੜੇ ਆ ਹਵਾਲਾਤ ਦੇ ਵਿੱਚੋਂ, ਉੱਥੇ ਪ੍ਰਿਜ਼ਨ ਦੇ ਵਿੱਚੋਂ, ਜੇਲ੍ਹ ਦੇ ਵਿੱਚੋਂ ਹਾਈ ਕੁਆਲਿਟੀ ਦੇ ਵਿੱਚ ਇੰਟਰਵਿਊ ਦੇ ਸਕਦਾ। ਉੱਥੇ ਇਹਨਾਂ ਦੇ ਜੈਮਰ ਨਹੀਂ ਚੱਲਦੇ, ਉੱਥੇ ਇਹਨਾਂ ਦਾ ਇੰਟਰਨੈਟ ਨਹੀਂ ਜਿਹੜਾ ਉਹ ਰੁਕਦਾ। ਜਿਹੜਾ ਸ਼ਰੇਆਮ ਕਤਲਾਂ ਨੂੰ ਸਵੀਕਾਰ ਕਰ ਰਿਹਾ ਆ, ਉਹ ਅੰਦਰੋਂ ਬੈਠਾ ਜਿਹੜਾ ਉਹ ਇੰਟਰਵਿਊਆਂ ਦੇ ਰਿਹਾ, ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਘੋਸ਼ਿਤ ਕਰ ਰਿਹਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਇਹ ਕਾਰਵਾਈ ਜਿਹੜੀ ਉਹ ਹੁੰਦੀ ਆ, ਉਹਦੀਆਂ 2 ਇੰਟਰਵਿਊਜ਼ ਜਿਹੜੀਆਂ ਉਸ ਦੇ ਬਾਹਰ ਹੋ ਜਾਂਦੀਆਂ। ਸੋ ਇਹ ਕਿਤੇ ਨਾ ਕਿਤੇ ਇਹ ਪੂਰੀ ਜਿਹੜੀ ਚੀਜ਼ ਦੇ ਵਿੱਚ ਦੇਖੋ, ਨਾ ਗੋਲੀ ਚੱਲੀ, ਨਾ ਕੁਛ ਨਾ ਕੁਛ। ਨਸ਼ਾ ਛਡਾਉਣਾ ਤੇ ਕੀ ਜਿਹੜਾ ਆ ਅੰਮ੍ਰਿਤ ਸੰਚਾਰ ਕਰਨਾ, ਇਹ ਐਡਾ ਵੱਡਾ ਗੁਨਾਹ ਹੋ ਗਿਆ ਵੀ ਤੁਸੀਂ NSA ਲਾ ਰਹੇ ਹੋ, ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਹੋ। ਹੁਣ ਪਿੰਡਾਂ ਨੂੰ ਇੱਥੋਂ ਪੰਜਾਬ ਦੇ ਲੋਕ ਪੈਸੇ ਘੱਲਦੇ ਆ, ਕੀ ਉਹ ਸਾਰਾ ਹਵਾਲਾ ਆ? ਕੀ ਇਹਦਾ ਮਤਲਬ ਉਹ ਵਿਦੇਸ਼ੀ ਇਨਫਲੂਐਂਸ ਦੇ ਅੰਡਰ ਜਿਹੜਾ ਪੰਜਾਬ ਜਿਹੜਾ ਉਹ ਕਰ ਰਿਹਾ? ਤੁਸੀਂ ਤਾਂ ਤਰੱਕੀ ਕੋਈ ਕਰਾਈ ਨਹੀਂ। ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਜਿਹੜੇ ਇੱਥੇ ਬਾਹਰ ਬੈਠੇ ਪੰਜਾਬੀ ਆ, ਉਦੋਂ ਤਾਂ ਝੋਲੀ ਅੱਡ ਲੈਂਦੇ ਆ, ਬਹੁਤ ਚੱਕ ਦੋ ਟੋਕਰੇ ਜਿਹੜੇ ਖਾਲੀ ਕਰਕੇ ਇੱਥੇ ਮੰਗਣ ਦੇ ਲਈ ਵੀ ਆ ਜਾਂਦੇ ਆ। ਇਹੀ ਪਾਰਟੀਆਂ ਵਾਲੇ ਸਾਰੇ ਹੀ ਮੰਗਦੇ ਰਹੇ ਆ, ਉਹ ਸਾਰਾ ਕੁਛ ਕਰਦੇ ਰਹੇ ਆ। ਤੇ ਉਹ ਹੁਣ ਜਿਹੜੇ ਆ ਕਹਿੰਦੇ ਜੀ ਵਿਦੇਸ਼ੀ ਤਾਕਤਾਂ ਨੇ ਏਦਾਂ ਜਿਹੜਾ ਉਹ ਕਰ ਰਹੇ ਆ। ਕਹਿੰਦੇ ਜੀ ਉਹਦੇ ਵਿਆਹ ਦੀ ਹੁਣ ਜਾਂਚ ਜਿਹੜੀ ਉਹ ਕਰਵਾਉਣੀ ਆ। ਸੋ ਇਹ ਕਮਲੇ ਹੋਏ ਪਏ ਆ। ਕੁਛ ਵੀ ਕਿਸੇ ਵੀ ਤਰੀਕੇ ਦੇ ਨਾਲ ਡੀਰੇਲ ਕਰਨ ਦੇ ਲਈ, ਪੰਜਾਬੀਆਂ ਦੀ, ਸਿੱਖਾਂ ਦੀ ਇਮੇਜ ਨੂੰ ਜਿਹੜਾ ਉਹ ਪੂਰੇ ਮੁਲਕ ਭਰ ਦੇ ਵਿੱਚ ਢਾਹ ਲਾਉਣ ਦੇ ਲਈ ਇਹ ਸਾਰਾ ਕੁਛ ਕਰ ਰਹੇ ਆ। ਹੋ ਸਕਦਾ ਵੀ ਇਸ ਦੀ ਆੜ ਦੇ ਵਿੱਚ ਇਸ ਤੋਂ ਬਾਅਦ 'ਚ ਜਿਹੜੇ ਕਿਸਾਨੀ ਬਿੱਲ ਵਾਪਸ ਲਏ ਸੀ, ਉਹਨਾਂ ਨੂੰ ਮੁੜ ਬਹਾਲ ਕਰਨ ਦੀਆਂ ਜਿਹੜੀ ਇਸ ਦੇ ਵਿੱਚ ਤਰਤੀਬ ਜਿਹੜੀ ਆ, ਉਹਨਾਂ ਨੇ ਇਹ ਵੀ ਜਿਹੜੀ ਉਹ ਜੋੜੀ ਹੋਵੇ। ਫਿਰ ਦੇਖਦੇ ਆ ਵੀ ਇੱਥੇ ਕੀ ਜਿਹੜਾ ਉਹ ਬਣਦਾ ਆ। ਪੂਰੀ ਤਰ੍ਹਾਂ ਇਸ ਟਾਈਮ ਜਿਹੜੀ ਇੱਥੋਂ ਦੀ ਮੌਜੂਦਾ ਜਿਹੜੀ ਸਰਕਾਰ ਆ, ਝੋਲੀ ਚੁੱਕ ਬਣੀ ਹੋਈ ਆ ਕੇਂਦਰ ਦੀ। ਉਹਨਾਂ ਦੇ ਹਿਸਾਬ ਦੇ ਨਾਲ ਉਹ ਜਿੱਦਾਂ ਕਹਿੰਦੇ ਉਹ ਕਰ ਰਹੇ ਆ। ਉੱਥੋਂ ਤੋਂ ਹੁਣ ਇਹ ਤਾਂ ਹਰਜੋਤ ਸਿੰਘ ਜੀ, ਬੜਿਆਂ ਨੂੰ ਜਿਹੜੇ ਉਹਨਾਂ ਦੇ ਸਪੋਰਟਰਸ ਨੂੰ ਵੀ ਕਈਆਂ ਨੂੰ ਗੁੱਸਾ ਹੋਣਾ ਭਗਵੰਤ ਮਾਨ ਦਿਆਂ ਨੂੰ ਵੀ ਹਿੰਦੀ ਦੇ ਵਿੱਚ ਸਕ੍ਰਿਪਟਡ ਜਿਹੜਾ ਬਿਆਨ ਜੀ ਬਾਅਦ ਦੇ ਵਿੱਚ ਦੇਖੋ। ਜਿਹੜਾ ਇੱਕ ANI ਸਿਰਫ
ਜਿਹੜਾ ਨਿਊਜ਼ ਚੈਨਲ ਆ ਹੁਣ ਤਾਂ ਉਸ ਦੇ ਇੱਥੇ ਉੱਤੇ ਤੱਕ ਹੋ ਗਿਆ ਦਿੱਤਾ। ਰਾਜਕਰਮੀਤ ਸਿੰਘ ਜੀ ਵੀ ਜਿਨ੍ਹਾਂ ਦੇ ਕਿਸੇ ਵਿਆਹ ਤੇ ਜਾਂ ਫੰਕਸ਼ਨ ਤੇ ਅੰਮ੍ਰਿਤਪਾਲ ਸਿੰਘ ਗਿਆ ਸੀ ਉਹਨਾਂ ਨੂੰ ਵੀ ਅਰੈਸਟ ਕਰਨਾ ਸ਼ੁਰੂ ਕਰਤਾ। ਦੇਖੋ ਜੁਗਰਾਜ ਸਿੰਘ ਸਰੋਤਿਆਂ ਨੂੰ ਯਾਦ ਹੋਊਗਾ, ਜਿਹੜਾ ਨਿਸ਼ਾਨ ਸਾਹਿਬ ਚਾੜਨ ਵਾਲਾ ਸੀ ਲਾਲ ਕਿਲੇ ਦੇ ਉੱਤੇ, ਸਾਰੇ ਕੇਸ ਉਹਦੇ ਡਿਸਮਿਸ ਹੋਏ ਸੀ, ਉਹਦਾ ਪਿੱਛੇ ਜਿਹਾ ਵਿਆਹ ਹੋਇਆ ਸੀ। ਸੋ ਉਹ ਉਸ ਨੂੰ ਵੀ ਫੜ ਕੇ ਜਿਹੜੀ ਆ ਪੁਲਿਸ ਲੈ ਗਈ ਆ, ਉਹਦੇ ਤੇ ਵੀ ਕੇਸ ਪਾਤਾ ਵੀ ਤੇਰੇ ਵਿਆਹ ਤੇ ਭਈ ਉਹ ਆਇਆ ਸੀ। ਸੋ ਆਹ ਜਿਹੜੀ ਸਿਚੁਏਸ਼ਨ ਉੱਥੇ ਚੱਲ ਰਹੀ ਹੈਗੀ ਆ। ਪਰ ਲੱਕਲੀ ਗੱਲ ਇਹ ਹੈਗੀ ਆ ਵੀ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਹੈਗਾ, ਜਿਹੜੇ ਹੱਕ 'ਚ ਆ, ਜਿਹੜੇ ਵਿਰੋਧ 'ਚ ਆ, ਸਾਰਿਆਂ ਦੇ ਕਮੈਂਟ ਪਏ ਆ, ਚਾਹੇ ਡਿਲੀਟ ਵੀ ਕਰ ਦਿਓ, ਉਹ ਰਿਕਵਰ ਹੋ ਜਾਂਦੇ ਆ। ਇਹ ਆਉਣ ਵਾਲੇ ਸਾਲਾਂ 'ਚ ਜਿਹੜਾ ਆ ਸਾਰਿਆਂ ਨੂੰ ਪਤਾ ਲੱਗ ਜਾਣਾ ਆ ਵੀ ਤੁਸੀਂ ਜਿਹੜੇ ਆ ਜਦੋਂ ਸਿੱਖਾਂ ਤੇ ਜ਼ੁਲਮ ਹੋ ਰਿਹਾ ਸੀ, ਕਿਹੜੀ ਸਾਈਡ ਦੇ ਉੱਤੇ ਤੁਸੀਂ ਖੜੇ। ਸੋ ਇਹ ਸਾਰਾ ਕੁਛ ਇਸ ਟਾਈਮ ਆ ਇੱਥੇ ਜਿਹੜਾ ਉੱਥੇ ਦੀ ਸਰਕਾਰ ਦੇ ਵਿੱਚ ਜੋ ਉੱਥੇ ਜਿਹੜਾ ਹੋ ਰਿਹਾ ਉਹ ਚੱਲ ਰਿਹਾ ਹੈਗਾ ਆ। ਸੋ ਦੇਖੋ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੋਣੀ ਚਾਹੀਦੀ ਹੈ ਇਹੋ ਜਿਹੇ ਮੌਕਿਆਂ ਦੇ ਉੱਤੇ। ਤੁਹਾਡੀ ਕਿਸੇ ਦੇ ਨਾਲ ਮਤਭੇਦ ਹੋ ਸਕਦਾ ਉਹ ਹੋਵੇ, ਵੀ ਤੁਸੀਂ ਕਿਸੇ ਨੂੰ ਚੰਗਾ ਲੱਗਦਾ ਹੋਵੇ ਨਾ ਲੱਗਦਾ ਹੋਵੇ, ਪਰ ਇਸ ਤਰੀਕੇ ਦੇ ਨਾਲ ਐਕਸਟਰਾ ਜੁਡੀਸ਼ੀਅਲ ਲਾਈਕ ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜੇ ਸੋ ਕਾਲਡ ਸੰਵਿਧਾਨ ਨੂੰ ਉੱਤੇ ਜਿਹੜੇ ਤੁਸੀਂ ਮੰਨਦੇ ਆ ਵੀ ਉਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਵੀ ਉਸ ਦੇ ਬਾਅਦ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉੱਥੇ ਮਿਲ ਰਹੀਆਂ ਆ। ਕੀ ਇਸ ਦੇ ਜਿਹੜੇ ਉਹ ਦੋਸ਼ ਸੀਗੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਜਿਹੜੇ ਬਾਬੇ ਤੇ ਉਹ ਸਾਰੇ ਜਾਣੇ ਜਿਹੜੇ ਮਾਈਨੋਰਟੀਜ਼ ਨੂੰ ਮਾਰਦੇ ਆ, ਜਿੱਦਾਂ ਕੱਲ ਇੱਕ ਆ ਗਿਆ ਸੀਗਾ ਉਹ ਕਹਿੰਦਾ ਸੀਗਾ ਵੀ ਇੱਦਾਂ ਉੱਥੇ ਤਾਂ ਘੜੇ ਨੂੰ ਹੱਥ ਲਾਉਣ ਵਾਲੇ ਨੂੰ ਭੰਨ ਮਾਰ ਦਿੰਦੇ ਆ, ਘੋੜੀ ਤੇ ਚੜ੍ਹਨ ਵਾਲੇ ਨੂੰ ਦਲਿਤ ਨੂੰ ਜਿਹੜਾ ਉਹ ਮਾਰ ਦਿੰਦੇ ਆ, ਬਾਹਾਂ ਵੱਢ ਦਿੰਦੇ ਆ, ਕੀ ਕੁਛ ਜਿਹੜਾ ਕਤਲੋਗਾਰਤ ਜਿਹੜੀ ਉਹ ਨਹੀਂ ਹੁੰਦੀ, ਉਹ ਚੁੱਪ ਹੋ ਜਾਂਦੇ ਨੇ। ਉਹਨਾਂ ਨੂੰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਪਰਦਾ ਪੈ ਜਾਂਦਾ ਆ, ਉਹਨਾਂ ਨੂੰ ਉਹ ਕੁਛ ਵੀ ਜਿਹੜਾ ਉਹ ਦਿਖਦਾ ਨਹੀਂ ਆ। ਪਾਰਲੀਮੈਂਟ ਦਾ ਉਦਘਾਟਨ ਕਰਨ ਦੇ ਲਈ ਇਕੱਲਾ ਜਿਹੜਾ ਉਹ ਯੱਗ ਹੋ ਰਿਹਾ ਹੋਵੇ ਤੇ ਕਹਿ ਰਹੇ ਹੋਣ ਵੀ ਅਸੀਂ ਦੁਨੀਆ ਦੇ ਸੈਕੂਲਰ ਡੈਮੋਕ੍ਰੇਸੀ ਆ, ਤੇ ਉੱਥੋਂ ਇਹ ਜੀ ਸਾਨੂੰ ਜਿਹੜਾ ਉਹ ਪਤਾ ਲੱਗਣਾ ਚਾਹੀਦਾ ਵੀ ਇਹ ਕੀ ਸਾਰੀਆਂ ਚੀਜ਼ਾਂ ਉੱਥੇ ਨਾਲ ਦੇ ਨਾਲ ਚੱਲ ਰਹੀਆਂ ਹੈ। ਕੋਈ ਇਹ ਨਹੀਂ ਆ ਵੀ ਇਹ ਨਾ ਕਰੋ, ਜੇ ਕਰਨਾ ਫਿਰ ਸਾਰਿਆਂ ਦਾ ਕਰੋ, ਜੇ ਨਹੀਂ ਤਾਂ ਫਿਰ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿੱਥੇ ਤੇ ਰਾਸ਼ਟਰਪਤੀ ਨੂੰ ਉੱਥੇ ਪੌੜੀਆਂ ਦੇ ਵਿੱਚੋਂ ਹੀ ਪੂਜਾ ਜਿਹੜੀ ਉਹ ਕਰਵਾਉਣ ਦੇ ਲਈ ਕਹਿ ਲਓ ਵੀ ਮਜਬੂਰ ਕਰਨਾ ਪਿਆ ਹੋਵੇ, ਉਹਨੂੰ ਅੰਦਰ ਤੱਕ ਨਾ ਜਾਣ ਦਿੱਤਾ ਗਿਆ ਹੋਵੇ, ਉੱਥੇ ਤੁਸੀਂ ਜਿਹੜਾ ਉਹ ਇਹ ਚੀਜ਼ਾਂ ਭਾਲਦੇ ਹੋ ਵੀ ਇਹ ਸਾਰਾ ਕੁਝ ਹੋਊਗਾ। ਅਗਲਾ ਤਿਤਲੀਆਂ ਨੂੰ ਫੜ ਕੇ ਕਾਬੂ ਕਰਕੇ ਤੇ ਉਹਨਾਂ ਨੂੰ ਛੱਡਣ ਦਾ ਢੋਂਗ ਤਾਂ ਮੋਦੀ ਜਿਹੜਾ ਉਹ ਜ਼ਰੂਰ ਰਚਾ ਸਕਦਾ ਹੈ, ਵੀ ਇਹ ਸਾਰੀਆਂ ਚੀਜ਼ਾਂ ਗੋਲ ਗੱਪੇ ਜਾਪਾਨ ਵਾਲੇ ਨੂੰ ਜ਼ਰੂਰ ਉਹ ਖਵਾ ਸਕਦਾ ਆ, ਪਰ ਅੰਦਰ ਖਾਤੇ ਕੀ ਆ ਉਹ ਸਭ ਨੂੰ ਜਿਹੜਾ ਉਹ ਪਤਾ ਆ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ। ਸੋ ਇਹੀ ਹੁੰਦਾ ਆ ਜਿਹੜਾ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਡੀਰੇਲ ਕਰਨਾ ਬਗੈਰ ਜਿਹੜੇ ਆ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ, ਆਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਤੁਸੀਂ ਉਹ ਆਖਦੇ ਆ ਭਈ ਅੰਮ੍ਰਿਤ ਸੰਚਾਰ ਦੇ ਨਾਲ ਨਸ਼ੇ ਛਡਾਉਣ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਿੱਦਾਂ ਜਿਹੜੀ ਉਹ ਹੁੰਦੀ ਆ, ਇਹ ਸਮਝੋਂ ਬਾਹਰ ਵਾਲੀ ਗੱਲ। ਨਹੀਂ, ਨਾਲੇ ਤੁਸੀਂ ਦੇਖੋ ਵੀ ਉਹ ਹਥਿਆਰ ਨਿਕਲੇ, ਉਹਦੇ ਨਿਕਲੇ ਆ, ਕਿੰਨੇ ਪੂਰੇ ਇੰਡੀਆ ਦੇ ਜਿਹੜੇ ਪੱਤਰਕਾਰ ਆ ਉਹਦੇ ਘਰ ਗਏ ਆ, ਕੱਲੇ ਕਿੰਨੇ ਕਿੰਨੀਆਂ ਘੰਟੇ ਇੰਟਰਵਿਊ ਕੀਤੀ ਆ, ਹਨਾ, ਓਪਨ ਸਾਰਾ ਕੁਝ। ਸੋ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਹੋ ਰਿਹਾ। ਬਾਹਰ ਆਸਟ੍ਰੇਲੀਆ 'ਚ ਵੀ ਪ੍ਰੋਟੈਸਟ ਹੋ ਰਿਹਾ ਆ, ਟੋਰਾਂਟੋ 'ਚ ਵੀ ਹੋ ਰਿਹਾ ਆ। ਸੋ ਸਾਡੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਤੁਸੀਂ ਨਾ ਵੀ ਸਾਥ ਦਿਓ ਭਾਈ ਅਮਰਤਪਾਲ ਸਿੰਘ ਦਾ, ਪਰ ਜੋ ਬਾਕੀਆਂ ਤੇ ਹੋ ਰਿਹਾ ਉਹ ਕਾਹਤੇ ਹੋ ਰਿਹਾ। ਇੰਟਰਨੈਟ ਸਾਰਾ ਕੁਝ ਬੰਦ ਆ, ਉਹ ਘੱਟੋ ਘੱਟ ਅਮਰੀਕਾ 'ਚ ਰਹਿੰਦੇ ਆ, ਆਜ਼ਾਦੀ ਆ, ਸਾਨੂੰ ਬੋਲਣ ਦਾ ਹੱਕ ਆ। ਘੱਟੋ ਘੱਟ ਜੋ ਉੱਥੇ ਜ਼ੁਲਮ ਹੋ ਰਿਹਾ ਉਹਦੇ ਅਗੇਂਸਟ ਤਾਂ ਬੋਲੋ। ਆਸਟ੍ਰੇਲੀਆ ਦੇ ਇੱਕ ਸੈਨੇਟਰ ਡੇਵਿਡ ਸ਼ੋਬਰਿਜ ਉਹ ਉੱਥੇ ਪ੍ਰੋਟੈਸਟ ਤੇ ਜਾ ਕੇ ਬੋਲੇ ਆ, ਜਿੱਥੇ ਆਪਣੇ ਸਿੱਖ ਪ੍ਰੋਟੈਸਟ ਕਰ ਰਹੇ ਸੀ। ਕੈਨੇਡਾ ਦੇ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਬੋਲੇ ਆ, ਉਹਨਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਆ ਇੰਡੀਆ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੱਥੇ ਵੀ ਪ੍ਰੋਟੈਸਟ ਹੋ ਰਿਹਾ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਨੂੰ ਸ਼ੇਅਰ ਕਰ ਦਿਓ ਤੇ ਆਪਾਂ ਸਾਰਿਆਂ ਨੂੰ ਅੱਗੇ ਸ਼ੇਅਰ ਕਰ ਦਾਂਗੇ। ਕੱਲ ਨੂੰ ਜਿਹੜਾ ਸੈਨ ਫਰਾਂਸਿਸਕੋ ਆਉਣਾ, ਇੰਨੀ ਜ਼ਰੂਰ ਸਾਡੀ ਸਾਰਿਆਂ ਨੂੰ ਬੇਨਤੀ ਆ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਵੀ ਜਿੰਨੇ ਵੀ ਆਪਣੇ ਭੈਣ ਭਰਾ ਪ੍ਰੋਟੈਸਟ ਕਰਨ ਜਾਂਦੇ ਆ, ਉੱਥੇ ਕਿਸੇ ਦਾ ਕੋਈ ਸ਼ਰਾਰਤ ਵਗੈਰਾ ਨਹੀਂ ਕਰਨੀ, ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰਨਾ ਹੈਗਾ। ਆਪਾਂ ਵਧੀਆ ਜਿਹੜੇ ਅਮਰੀਕਨ ਸਿਟੀਜ਼ਨ ਬਣ ਕੇ ਵਧੀਆ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਹੈ। ਤੁਸੀਂ ਆਪਣੀ ਆਵਾਜ਼ ਚੱਕੋ, ਆਪਣੇ ਬੈਨਰ ਲੈ ਕੇ ਜਾਓ, ਉੱਥੇ ਆਪਣੇ ਭਾਸ਼ਣ ਜਿਹੜੇ ਉਹ ਤੁਸੀਂ ਕਰੋ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਵੀ ਕਨਫਰਮ ਕੀਤਾ ਹੈ ਅੱਜ 6 ਵਜੇ ਕੈਪੀਟਲ ਬਿਲਡਿੰਗ ਦੇ ਬਾਹਰ ਵੀ ਜਿਹੜੇ ਆ ਉੱਥੇ ਪ੍ਰੋਟੈਸਟ ਹੋ ਰਿਹਾ 6 ਵਜੇ ਆ ਸ਼ਾਮ ਨੂੰ। ਸੋ ਸੈਟਅਪ ਟਾਈਮ 5 ਵਜੇ ਆ, 6 ਵਜੇ 6 ਤੋਂ 9 ਵਜੇ ਤੱਕ ਉਹਨਾਂ ਨੇ ਰੱਖਿਆ ਆ। ਕੈਪੀਟਲ ਗਰਾਊਂਡ ਜਿਹੜੀਆਂ ਵੈਸਟ ਸਾਈਡ ਦੇ ਉੱਤੇ ਆ। ਸੋ ਕਈ ਜਣੇ ਪੁੱਛਦੇ ਸੀਗੇ ਵੀ ਕਿੱਦਾਂ ਜਿਹੜਾ ਉਹ ਹੈਗਾ ਆ। ਸੋ ਅੱਜ 21 ਤਰੀਕ ਨੂੰ 21 ਮਾਰਚ ਨੂੰ ਸ਼ਾਮੀ 6 ਵਜੇ
ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਬਿਲਡਿੰਗ ਉਹਦੇ ਵੈਸਟ ਸਾਈਡ ਪਾਸੇ ਪ੍ਰੋਟੈਸਟ ਇੰਡੀਅਨ ਆਪਰੇਸ਼ਨ ਜੋ ਇਸ ਟਾਈਮ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਉੱਥੇ ਆ ਨਿਊਜ਼ੀਲੈਂਡ ਦੇ ਵਿੱਚ ਦੇਖ ਰਹੇ ਸੀਗੇ ਵੀ ਜਿਹੜੇ ਸੀਜ਼ ਪੰਜਾਬ ਅੰਡਰ ਸੀਜ਼ ਦੇ ਜਿਹੜੇ ਬੈਨਰ ਆ ਉਹ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਜੀ, ਉਹ ਲੱਗੇ ਆ, ਬਹੁਤ ਵੱਡੇ-ਵੱਡੇ ਬਿੱਲ ਬੋਰਡ ਜਿਹੜੇ ਆ ਜਿੱਦਾਂ ਬਿਲਬੋਰਡ ਇੱਥੇ ਜਿਹੜੇ ਆ ਲੱਗੇ ਹੁੰਦੇ ਆ, ਉਹ ਬਿੱਲ ਹਾਂ ਬੋਰਡ ਉੱਥੇ ਉੱਥੇ ਲਾਏ ਗਏ ਆ ਲਾਏ ਉੱਥੇ ਦੇ ਸੀਗੇ। ਜਿਹੜੇ ਸੋ ਸਿੰਬਲ। ਕੈਪੀਟਲ ਦੇ ਵਿੱਚ ਅੱਜ ਸ਼ਾਮ ਨੂੰ 6 ਤੋਂ 9 ਵਜੇ ਦੇ ਵਿੱਚ ਜਿਹੜਾ ਆ ਇਹ ਰੈਲੀ ਪ੍ਰੋਟੈਸਟ ਜਿਹੜਾ ਉਹ ਰੱਖਿਆ ਗਿਆ ਆ, ਜੋ ਪੰਜਾਬ ਦੇ ਵਿੱਚ ਭਾਰਤ ਵਿੱਚ ਇਸ ਟਾਈਮ ਚੱਲ ਰਿਹਾ ਹੈਗਾ ਆ। ਉੱਦਾਂ ਉਹਨਾਂ ਨੇ ਇੰਟਰਨੈਟ ਦੇਖੋ ਕਾਫੀ ਥਾਵਾਂ ਦੇ ਉੱਤੇ ਕੀਤਾ ਹੈ, ਪਰ 4-5 ਜ਼ਿਲ੍ਹੇ ਤੇ ਜਿੱਥੇ ਬੰਦੀ ਸਿੰਘਾਂ ਦੇ ਮੋਰਚੇ ਦੀ ਰਿਹਾਈ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਇਹ ਪ੍ਰੋਟੈਸਟ ਕਰ ਰਹੇ ਸੀ, ਇਸ ਦੇ ਹੱਕ ਦੇ ਵਿੱਚ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਜਿਹੜੇ ਸੀਗੇ ਨਾਅਰੇ ਲੱਗ ਰਹੇ ਸੀਗੇ ਜਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਚਰਚਾ ਸੀਗੀ, ਜਿੱਥੇ ਉੱਥੇ ਅਜੇ ਵੀ ਇੰਟਰਨੈਟ ਉਹਨਾਂ ਨੇ ਬੰਦ ਜਿਹੜਾ ਉਹ ਰੱਖਿਆ ਆ। ਤੇ ਉੱਥੋਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਚੱਕ ਕੇ ਜਿਹੜਾ ਉਹ ਗ੍ਰਿਫਤਾਰ ਜਿੱਦਾਂ ਕਰਕੇ ਬੋਰੀਆਂ ਜਿਹੜੇ ਉਹ ਲੈ ਸਿੱਟਦੇ ਕੇ ਹੁੰਦੇ ਆ, ਬਸ ਆਪਾਂ ਉਸ ਉੱਦਾਂ ਹੀ ਹਿਸਾਬ ਨਾਲ ਉਸ ਸਿੱਟਦੇ ਆ। ਹਿਸਾਬ ਨਾਲ ਜਿਹੜਾ ਸੋ ਸਿੱਟ ਰਹੇ ਹਰਿਆਣੇ ਦੇ ਵਿੱਚ ਵੀ ਬਹੁਤ ਅਰੈਸਟ ਹੋਏ ਆ। ਨਵਜੀਤ ਸਿੰਘ ਸਰੋਤਿਆਂ ਨੂੰ ਯਾਦ ਹੋਊਗਾ, ਵਾਟਰ ਕੈਨਨ ਵਾਲਾ, ਵਾਟਰ ਕੈਨਨ ਬॉय ਉਹਨੂੰ ਵੀ ਅਰੈਸਟ ਕਰ ਲਿਆ ਆ। ਅੰਮ੍ਰਿਤਸਰ ਅਕਾਲੀ ਦਲ ਦੇ ਉੱਥੇ ਦੇ ਹਰਿਆਣੇ ਦੇ ਆ ਭਾਈ ਹਰਜੀਤ ਸਿੰਘ ਹੁਣੀ, ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਸੋ ਜਿੱਥੇ ਵੀ ਜੇ ਉਹਨਾਂ ਨੂੰ ਇਹ ਖਤਰਾ ਨਹੀਂ ਤਾਂ ਫਿਰ ਕਿਉਂ ਇੰਨੇ ਲੋਕਾਂ ਨੂੰ ਜਿਹੜੇ ਚੱਕ ਰਹੇ ਹੈਗੇ, ਜੇ ਕਹਿੰਦੇ ਵੀ ਪੰਜਾਬ 'ਚ ਸ਼ਾਂਤੀ ਬਹੁਤ ਆ, ਕੋਈ ਉੱਥੇ ਰੌਲਾ ਰੱਪਾ ਨਹੀਂ ਹੈਗਾ। ਤੇ ਸੋ ਜਿੰਨੀ ਵੀ ਅਪਡੇਟ ਆ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ। ਆਪਾਂ ਇਸ ਸੰਬੰਧ ਦੇ ਵਿੱਚ ਸਾਰਿਆਂ ਨੂੰ ਆਪਾਂ ਸਾਂਝੇ ਕਰਦੇ ਰਹਾਂਗੇ ਕੀ ਕਿੱਥੇ ਪ੍ਰੋਟੈਸਟ ਹੋ ਰਿਹਾ ਆ, ਕੀ ਹੋ ਰਿਹਾ ਆ। ਕੈਨੇਡਾ ਦੇ ਵਿੱਚ ਅੱਜ ਉੱਥੇ ਦੇ ਇੰਡੀਅਨ ਹਾਈ ਕਮਿਸ਼ਨਰ ਦਾ ਕਿਤੇ ਡਿਨਰ ਸੀਗਾ, ਉਹ ਜਦੋਂ ਦੱਸਿਆ ਵੀ ਸਿੱਖਾਂ ਨੇ ਅਸੀਂ ਪ੍ਰੋਟੈਸਟ ਕਰਨਾ ਆ, ਉਹ ਉੱਥੇ ਕੈਂਸਲ ਕਰ ਦਿੱਤਾ ਗਿਆ ਹੈਗਾ। ਸੋ ਕਾਫੀ ਐਕਟੀਵਿਟੀ ਇਸ ਸੰਬੰਧ ਦੇ ਵਿੱਚ ਹੋ ਰਹੀ ਹੈਗੀ ਆ। ਤੇ ਇੱਕ ਅੱਜ ਸ਼ਾਮ ਨੂੰ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ ਉਹਦੇ ਸਾਹਮਣੇ ਪ੍ਰੋਟੈਸਟ ਹੋ ਰਿਹਾ। ਜੀ ਟਾਈਮ ਰਾਜਕਨਵੀਰ ਸਿੰਘ ਜੀ ਪਤਾ ਹੈ ਨਾ? 6 ਵਜੇ ਤੋਂ 9 ਵਜੇ ਦੇ ਵਿੱਚ ਜੀ। ਸ਼ਾਮ ਤੇ ਨੂੰ 6 ਵਜੇ ਜਿਹੜਾ ਇਹ ਪ੍ਰੋਟੈਸਟ ਉੱਥੇ ਕੈਪੀਟਲ ਬਿਲਡਿੰਗ ਸੈਕਰਾਮੈਂਟੋ ਦੇ ਵਿੱਚ ਉੱਥੇ ਇਹ ਹੋਣਾ ਹੈ ਅੱਜ, ਤੇ ਫਿਰ ਉਸ ਤੋਂ ਜਿਹੜਾ ਉਹ 9 ਵਜੇ ਤੱਕ ਜਿਹੜਾ ਉੱਥੇ ਚੱਲੇਗਾ। ਤੇ ਕੱਲ ਨੂੰ ਜਿਹੜਾ ਬੁੱਧਵਾਰ ਨੂੰ ਜਿਹੜਾ ਆ ਉਹ ਪ੍ਰੋਟੈਸਟ ਸੈਨ ਫਰਾਂਸਿਸਕੋ ਦੀ ਜਿਹੜੀ ਭਾਰਤੀ ਕੌਂਸੂਲੇਟ ਹਾਊਸ ਦੇ ਬਾਹਰ ਜਿਹੜੇ ਦੇਖੋ ਹਰਜੋਤ ਸਿੰਘ ਜੀ ਬੜੇ ਨਾ ਬਾਹਰਲਿਆਂ ਨੂੰ ਇਹ ਚੜਾ ਰਹੇ ਆ, ਕਹਿ ਰਹੇ ਆ ਵੀ ਇਹ ਤਾਂ ਸਿਰਫ ਵੀਕਐਂਡ ਦੇ ਉੱਤੇ ਪ੍ਰੋਟੈਸਟ ਕਰਨ ਵਾਲੇ ਆ, ਵੀ ਇਹ ਤਾਂ ਛੁੱਟੀ ਆ, ਜੀ ਸਿਰਫ ਇਹਨਾਂ ਜੀ ਨੂੰ ਉਦਣ ਹੁੰਦੀ, ਉਦਣ ਜਿਹੜੇ ਉਹ ਜਾਣਗੇ। ਸੋ ਇਹ ਤਾਂ ਭਾਈ ਹੁਣ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਭਰ ਕੇ ਜਿਹੜਾ ਉਹ ਪ੍ਰੋਟੈਸਟਾਂ ਨੂੰ ਭਰ ਕੇ ਦਿਖਾਉਣਾ ਪੈਣਾ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਜਦੋਂ ਜ਼ੁਲਮ ਹੋ ਰਿਹਾ ਹੁੰਦਾ, ਜਦੋਂ ਧੱਕਾ ਹੋ ਰਿਹਾ ਹੁੰਦਾ ਆ, ਉਸ ਦੇ ਉਲਟ ਦਾ ਆਵਾਜ਼ ਜਿਹੜੀ ਆ ਉਹ ਚਾਹੇ ਉਹ ਵੀਕਐਂਡ ਆ ਤੇ ਚਾਹੇ ਉਹ ਵੀਕਡੇ ਆ, ਉਦੋਂ ਸਾਰੇ ਦਿਨ ਬਰਾਬਰ ਹੀ ਜਿਹੜੀ ਉਹ ਚੱਲਦੀ ਹੁੰਦੀ ਆ। ਜੀ ਬਿਲਕੁਲ। ਤੇ ਕੱਲ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤਾਈਂ ਜਿਹੜਾ ਸੈਨ ਫਰਾਂਸਿਸਕੋ ਆ ਕੌਂਸੂਲੇਟ ਦੇ ਸਾਹਮਣੇ, ਉੱਥੇ ਜਿਹੜਾ ਪ੍ਰੋਟੈਸਟ ਹੋਣਾ ਹੈਗਾ ਜੀ। ਜੀ ਤੇ ਕੁਛ ਕੁ ਸਮਾਂ ਰਹਿ ਗਿਆ, ਇੱਕ ਦੋ ਖਬਰਾਂ ਆਪਾਂ ਸਾਂਝੀਆਂ ਕਰ ਲਈਏ। ਹਾਊਸਿੰਗ ਮਾਰਕੀਟ ਕਾਫੀ ਜਿਹੜੀ ਸਲੋ ਹੋ ਰਹੀ ਆ। ਬੇ ਏਰੀਏ ਦੇ 4 ਸ਼ਹਿਰ ਜਿਹੜੇ $1 ਮਿਲੀਅਨ ਸ਼ਹਿਰ ਆ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਤੋਂ ਬਾਹਰ ਹੋ ਗਏ ਆ। ਪੂਰੇ ਅਮਰੀਕਾ ਦੇ ਵਿੱਚ ਨਿਊਯਾਰਕ ਵਾਲਾ ਏਰੀਆ ਤੇ ਬੇ ਏਰੀਆ, ਇੱਥੇ ਸਭ ਤੋਂ ਜ਼ਿਆਦਾ ਸ਼ਹਿਰ ਆ ਜਿਨ੍ਹਾਂ ਦੇ ਵਿੱਚ $1 ਮਿਲੀਅਨ ਹੋਮਸ ਹੈਗੇ ਆ। ਉਹਨਾਂ ਨੂੰ $1 ਮਿਲੀਅਨ ਸਿਟੀਜ਼ ਕਿਹਾ ਜਾਂਦਾ ਵੀ ਐਵਰੇਜ ਪ੍ਰਾਈਸ ਘਰ ਦੀ ਉਹਨਾਂ ਦੀ $1 ਮਿਲੀਅਨ ਤੋਂ ਉੱਪਰ ਹੈਗੀ ਆ। ਜੁਲਾਈ 2022 ਤੋਂ ਬਾਅਦ ਜਿਹੜੇ ਹੁਣ ਸਰਵੇ ਆਏ, ਕਿਉਂਕਿ ਕਈ ਏਰੀਏ 'ਚ ਪ੍ਰਾਈਸਿਸ ਘਟੀਆਂ ਆ। ਕਲੇਟਨ ਜੋ ਕੰਟਰਾ ਕੋਸਟਾ ਕਾਉਂਟੀ ਦਾ ਏਰੀਆ ਆ ਈਸਟ ਵੇ ਦੇ ਵਿੱਚ, ਉਹ ਇਸ ਜਿਹੜੀ ਲਿਸਟ ਆ $1 ਮਿਲੀਅਨ ਸਿਟੀਜ਼ ਵਾਲੀ, ਉਹ ਤੋਂ ਬਾਹਰ ਹੋ ਗਿਆ ਆ। ਇਸੇ ਤਰ੍ਹਾਂ ਪਲੇਜ਼ੈਂਟ ਹਿੱਲ ਜੋ ਕੰਟਰਾ ਕੋਸਟਾ 'ਚ, ਉਹ ਵੀ ਕਿਉਂਕਿ 2.6% ਪ੍ਰਾਈਸਿਸ ਘਟੀ ਆ। ਈਸਟ ਪਾਲੋ ਆਲਟੋ ਸੈਨ ਮਟੇਓ ਕਾਉਂਟੀ ਦੇ ਵਿੱਚ ਆ, ਉਹਦੀ 9% ਪ੍ਰਾਈਸਿਸ ਉਸ ਏਰੀਏ 'ਚ ਘਟੀਆਂ, ਉਹ ਵੀ ਬਾਹਰ ਹੋ ਗਿਆ। ਮਰੀਨ ਕਾਉਂਟੀ ਉਹ ਵੀ ਜਿਹੜੀ ਆ ਇਸ ਲਿਸਟ ਦੇ ਵਿੱਚੋਂ ਬਾਹਰ ਹੋ ਗਈ ਹੈਗੀ ਆ। USA ਨੇ $58 ਮਿਲੀਅਨ ਸਿਟੀਜ਼ ਜੁਲਾਈ 2022 ਤੋਂ ਬਾਅਦ ਜਿਹੜੀਆਂ ਆ ਲੂਜ਼ ਕੀਤੀਆਂ ਹੈਗੀਆਂ ਆ। ਸੋ ਇਹ ਤੋਂ ਪਤਾ ਚੱਲ ਰਿਹਾ ਵੀ ਘਰਾਂ ਦੀਆਂ ਜਿਹੜੀਆਂ ਪ੍ਰਾਈਸਿਸ ਆ USA ਦੇ ਵਿੱਚ ਘਟ ਰਹੀਆਂ ਹੈਗੀਆਂ। ਸੈਨ ਫਰਾਂਸਿਸਕੋ ਬੇ ਏਰੀਆ ਸੈਕੰਡ ਟੂ ਨਿਊਯਾਰਕ ਮੈਟਰੋ ਏਰੀਆ ਆ। ਸੈਨ ਫਰਾਂਸਿਸਕੋ ਬੇ ਏਰੀਆ 'ਚ 67 ਸ਼ਹਿਰ ਇਦਾਂ ਦੇ ਆ ਜਿਨ੍ਹਾਂ ਨੂੰ $1 ਮਿਲੀਅਨ ਸਿਟੀਜ਼ ਕਰਕੇ ਜਾਣਿਆ ਜਾਂਦਾ ਆ। ਨਿਊਯਾਰਕ ਦੇ ਵਿੱਚ 90 ਸ਼ਹਿਰ ਇਦਾਂ ਦੇ ਆ ਨਿਊਯਾਰਕ ਮੈਟਰੋ ਏਰੀਆ 'ਚ ਜਿਨ੍ਹਾਂ ਨੂੰ $1 ਮਿਲੀਅਨ ਸਿਟੀਜ਼ ਕਰਕੇ ਜਾਣਿਆ ਜਾਂਦਾ ਹੈ। ਜੀ ਬਿਲਕੁਲ। ਤੇ ਜਿਹੜਾ ਹਰਜੋਤ ਸਿੰਘ ਜੀ, ਪੰਜਾਬ ਵਾਲੇ ਇਲਾਕੇ ਦੇ ਵਿੱਚ ਇੱਕ ਭੁਚਾਲ ਦੀ ਜਿਹੜੀ ਆ ਇਸ ਟਾਈਮ ਲੁਧਿਆਣੇ ਤੋਂ ਖਬਰ ਆ ਰਹੀ ਆ ਵੀ ਹਾਂਜੀ, ਉੱਥੇ ਕੋਈ ਭੁਚਾਲ ਆਇਆ ਲੁਧਿਆਣੇ ਜੀ। ਵੀ ਦੱਸ ਰਿਹਾ, ਕੋਈ ਬਠਿੰਡੇ ਵੀ ਦੱਸ ਰਿਹਾ,
ਉਹ ਜਿਹੜੀ ਇਸ ਟਾਈਮ ਇਹ ਆ ਰਹੀ ਹੈ 5.5 ਤੀਬਰਤਾ ਦਾ ਜਿਹੜਾ ਆ ਇਹ ਐਸਟੀਮੇਟਡ ਮੈਗਨੀਟਿਊਡ ਇਸ ਟਾਈਮ ਇਹ ਦੱਸਿਆ ਜਾ ਰਿਹਾ। ਸੋ ਇਹ ਲੇਟੈਸਟ ਆ, ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇਹ ਭੂਚਾਲ ਦੇ ਝਟਕੇ ਜਿਹੜੇ ਆ ਉੱਥੇ ਮਹਿਸੂਸ ਕੀਤੇ ਗਏ ਹੈਗੇ ਆ। ਸੋ ਇਹ ਲੇਟੈਸਟ ਜਿਹੜੀ ਉੱਥੋਂ ਨਿਊਜ਼ ਆ ਉਹ ਆ ਰਹੀ ਆ। ਸੋ ਕਈਆਂ ਨੇ ਜਿਹੜੇ ਇਹ ਝਟਕੇ ਆ ਹਰਜੋਤ ਸਿੰਘ ਜੀ ਮਹਿਸੂਸ ਕੀਤੇ ਨੇ। ਸੋ ਜੇ ਕਿਸੇ ਦੇ ਕੋਲ ਹੋਰ ਵੀ ਕੋਈ ਜਾਣਕਾਰੀ ਹੋਵੇ, ਉਮੀਦ ਕਰਦੇ ਆ ਵੀ ਨੁਕਸਾਨ ਜਿਹੜਾ ਉਹ ਕੋਈ ਨਾ ਉੱਥੇ ਪਹੁੰਚਿਆ ਹੋਵੇ, ਤਾਂ ਜੋ ਲੋਕ ਭਾਈ ਸੁਰੱਖਿਅਤ ਜਿਹੜੇ ਉਹ ਰਹਿਣ। ਜੀ ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਪ੍ਰੋਗਰਾਮ ਦੀ ਜਿਹੜੀ ਹੁਣ ਇੱਥੇ ਹੀ ਸਮਾਪਤੀ ਆ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕਰਾਂਗੇ ਤੁਹਾਡੇ ਲਈ ਇਸ ਟਾਈਮ ਆਤਮਿਕ ਆਨੰਦ, ਗੁਰਬਾਣੀ ਦੇ ਵਿੱਚੋਂ ਸ਼ਬਦ ਕੀਰਤਨ ਜਿਹੜਾ ਉਹ ਤੁਸੀਂ ਸਰਵਣ ਕਰ ਸਕਦੇ ਹੋ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਨਜ਼ਰੀਆ 11 ਵਜੇ ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ 1:45 ਵਜੇ ਅਪਡੇਟ ਕੈਨੇਡਾ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ ਫਿਰ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਅਪਡੇਟ ਫਾਰਮਿੰਗ ਜਿਹੜਾ ਉਹ ਪੇਸ਼ ਹੋਊਗਾ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਸਿਹਤ ਸੰਭਾਲ ਦਾ ਪੇਸ਼ ਕੀਤਾ ਜਾਣਾ ਆ। ਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਜਿਹੜਾ ਉਹ ਆਪਾਂ ਹਾਜ਼ਰ ਹੋਵਾਂਗੇ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਕਿ ਗੁਰੂ ਘਰ ਬਰੈਟ ਸ਼ਾਹ, ਜਿੱਥੇ ਕਿ ਪਹਿਲੀ ਵਾਰੀ ਨਗਰ ਕੀਰਤਨ ਸਜਾਇਆ ਜਾਣਾ ਆ, ਉੱਥੋਂ ਦੇ ਜਿਹੜੇ ਤੁਹਾਨੂੰ ਉੱਥੋਂ ਦੇ ਲਾਈਵ ਕੀਰਤਨ ਕਥਾ ਸਮਾਗਮ ਜਿਹੜੇ ਆ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਫਿਰ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਤੁਸੀਂ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।